ਜੇ ਅਸੀਂ 18ਵੀਂ ਸਦੀ ਦੇ ਵਿੱਚ ਦੇਖੀਏ ਤੇ ਜਿਨ੍ਹਾਂ ਨੂੰ ਅਸੀਂ ਮਿਸਲਾਂ ਕਹਿੰਦੇ ਆ, ਮਹਾਰਾਜਾ ਰਣਜੀਤ ਸਿੰਘ ਤਾਂ ਸੈਕੰਡ ਸਟੇਜ ਤੇ ਆਉਂਦੇ ਨੇ, ਲੇਕਿਨ 1700 ਆਲਮੋਸਟ 30 ਤੋਂ ਲੈ ਕੇ 1799 ਤੱਕ ਆਲਮੋਸਟ 60 ਸਾਲ ਜਿਨ੍ਹਾਂ ਨੇ ਇੰਡਸ ਤੋਂ ਲੈ ਕੇ ਜਮਨਾ ਤੱਕ, ਜਿੱਥੇ ਉਹ ਦੋ ਪਾਵਰਸ ਨਾਲ ਵੀ, ਮੁਗਲਾਂ ਨਾਲ ਵੀ ਖਹਿ ਰਹੇ ਸੀ, ਦਰਾ ਖੈਬਰ ਪਾਰ ਨਾਲ ਵੀ ਖਹਿ ਰਹੇ ਸੀ, ਔਰ ਲੋਕਲੀ ਵੀ ਜਿਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ। ਜੇ ਤੁਸੀਂ ਉਹਨਾਂ ਦੇ ਲਈ ਲਫ਼ਜ਼ ਦੇਖੋ ਜਿਹੜੇ ਕਿ ਉਸ ਪੀਰੀਅਡ ਦੇ ਹਿਸਟੋਰੀਅਨ ਜਾਂ ਦੂਜੇ ਨੇ, ਉਹਨੂੰ ਰੈਗ ਟੈਗ ਮਲੀਸ਼ੀਆ ਵੀ ਕਹਿੰਦੇ ਨੇ, ਜਿਹੜੇ ਉਹਨੂੰ ਬੈਲੈਂਸ ਢੰਗ ਨਾਲ ਕਹਿੰਦੇ ਨੇ, ਅਦਰਵਾਈਜ਼ ਬੈਂਡਿਟਸ, ਲੂਟਰਸ, ਇਸ ਕਿਸਮ ਦੇ ਲਫ਼ਜ਼ ਹੀ ਨੇ। ਪਰ ਜਦੋਂ ਇੱਕ ਵਾਰ ਮੁਲਕ ਬਣ ਜਾਂਦਾ ਹੈ, ਬਣ ਗਿਆ, ਉਸ ਜ਼ਮਾਨੇ ਜਾਰਜ ਵਾਸ਼ਿੰਗਟਨ ਵੀ ਟੈਰਰਿਸਟ ਸੀ ਜੀ, ਬ੍ਰਿਟਿਸ਼ ਜਿਹੜਾ ਉਹਨਾਂ ਦੇ ਕਾਗਜ਼ਾਂ ਦੇ ਵਿੱਚ। ਇਸੇ ਲਈ ਇਹ ਫਰੇਜ਼ ਅਮਰੀਕਾ ਚੋਂ ਹੀ ਓਰੀਜੀਨੇਟ ਹੋਇਆ ਹੈ ਕਿ ਵਨਸ ਫਰੀडम ਫਾਈਟਰ ਇਜ਼ ਅਦਰਸ ਟੈਰਰਿਸਟ, ਕਿ ਜਿਹੜਾ ਇੱਕ ਦੇ ਲਈ ਆਜ਼ਾਦੀ ਘੁਲਾਟੀ ਹੈ ਉਹ ਦੂਸਰੇ ਦੇ ਲਈ ਦਹਿਸ਼ਤਗਰਦ ਹੈ। ਤਾਲਿਬਾਨ ਕਿਸੇ ਹੋਰ ਟੈਰੀਟਰੀ 'ਚ ਜਾ ਕੇ ਨਹੀਂ ਲੜੇ ਕਿਸੇ ਦੇ ਹੱਕ ਖੋਹਣ ਲਈ, ਉਹ ਉਸੇ ਹੀ ਮੁਲਕ ਦੇ ਨੇ, ਉਹ ਅਫਗਾਨ ਨੇ, ਐਵਰੀ ਇੰਚ ਵਛਿੰਦੇ ਨੇ। ਜੇ ਸੋਵੀਅਤ ਯੂਨੀਅਨ ਨੇ ਆ ਕੇ 1999 ਦੇ ਵਿੱਚ, 1979 ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕੀਤਾ, ਉਹ 10 ਸਾਲ ਲੜੇ ਆਪਣੀ ਸਰਜ਼ਮੀਨ ਦੇ ਲਈ। ਹੁਣ ਇੱਕ ਨੈਰੇਟਿਵ ਜਿਹੜਾ ਬਹੁਤ ਪੁਸ਼ ਕੀਤਾ ਗਿਆ, ਔਰ ਪਿਛਲੇ ਖਾਸ ਤੌਰ ਤੇ 1994-95 ਚ ਆਰਮਡ ਸਟਰਗਲ ਸਿੱਖਾਂ ਦੀ ਨੂੰ ਬੜੇ ਹੈਵੀ ਜਿਹੜਾ ਉਹ ਜੈਨੋਸਾਈਡਲ ਅੰਦਾਜ਼ ਦੇ ਵਿੱਚ ਖਤਮ ਕਰਕੇ ਇਹ ਪ੍ਰਚਾਰਿਆ ਗਿਆ, ਜੇ ਸਿੱਖ ਹਥਿਆਰ ਨਾ ਚੁੱਕਦੇ, ਸੰਤ ਪਿੰਡਾਂ ਵਾਲੇ ਅਕਾਲ ਤਖਤ ਤੇ ਹਥਿਆਰ ਨਾ ਰੱਖੇ ਹੁੰਦੇ, ਫਿਰ ਫੌਜ ਦਾ ਹਮਲਾ ਨਾ ਹੁੰਦਾ, ਇਹ ਤਾਂ ਜਿਹੜੀ ਆਜ਼ਾਦੀ ਹੈ, ਇਹ ਤਾਂ ਜਿਹੜੀ ਹੈ ਉਹ ਇਵੇਂ ਲਈ ਜਾ ਸਕਦੀ ਹੈ, ਉਵੇਂ ਲਈ ਜਾ ਸਕਦੀ। ਪਰ ਜੇ ਤੁਹਾਡੀ ਸਟੇਟ ਤੁਹਾਡੇ ਉੱਤੇ ਤੁਹਾਨੂੰ ਟੋਟਲ ਵਾਰ ਜਿਹੜੀ ਹੈ ਉਹ ਨਾਫਜ਼ ਕਰ ਦਿੰਦੀ ਹੈ, ਤੁਹਾਡੇ ਘਰਾਂ ਦੇ ਉੱਚੋਂ ਤੁਹਾਡੇ ਜਵਾਨ ਬੱਚੇ 12-13 ਸਾਲ ਤੋਂ 30 ਸਾਲ ਤੱਕ ਦੇ ਚੁੱਕ ਕੇ ਜਨਰੇਸ਼ਨ ਮਾਰ ਦਿੱਤੀ ਜਾਂਦੀ ਹੈ, ਸਾਡੀਆਂ ਮਾਵਾਂ ਭੈਣਾਂ ਬੱਚੀਆਂ ਦੀ ਪੱਤ ਜਿਹੜੀ ਹੈ ਉਹ ਥਾਣਿਆਂ ਔਰ ਇੰਟਰੋਗੇਸ਼ਨ ਸੈਂਟਰਾਂ 'ਚ ਰੋਲੀ ਜਾਂਦੀ ਹੈ, ਫਿਰ ਇੰਨੇ ਵੀ ਤਾਂ ਬੇਗੈਰਤ ਨਹੀਂ ਕੋਈ ਹੋ ਸਕਦਾ। ਫਿਰ ਸਾਡੇ ਉਹਨਾਂ ਨੌਜਵਾਨਾਂ ਨੇ ਉਸ ਰਸਤੇ ਨੂੰ ਚੁਣਿਆ ਜੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਸੀ। ਅਸੀਂ ਇੱਕ ਲਹੂ ਡੋਲਵੀਂ ਲੜਾਈ ਲੜੀ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦਿਆਂ ਡਾਕਟਰ ਸਾਹਿਬ, ਜਿਵੇਂ ਅਸੀਂ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ, ਇੱਕ ਹੋਰ ਨੁਕਤਾ ਇੱਥੇ ਵਿਚਾਰਨ ਵਾਲਾ ਜਿਹੜਾ ਸਾਡੇ ਵੀ ਸਮਝਣ ਦੇ ਲਈ ਮੈਂ ਸਮਝਦਾ ਵੀ ਬਹੁਤ ਜ਼ਰੂਰੀ ਹੈਗਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਪਹਿਲੇ ਸੈਗਮੈਂਟ ਦੇ ਵਿੱਚ ਵੀ, ਜਿਹੜੇ ਹੁਣ ਤਾਲਿਬਾਨ ਦੇ ਆਗੂ ਨੇ, ਜਿਹੜੀਆਂ 30 ਦੇ ਕਰੀਬ ਉਹਨਾਂ ਨੇ ਕਹਿ ਲਓ ਆਪਣੇ ਨੁਮਾਇੰਦੇ ਨਾਮਜ਼ਦ ਕੀਤੇ ਆ, ਬਹੁਤੇ ਉਹਨਾਂ ਦੇ ਵਿੱਚੋਂ ਉਹ ਨੇ ਜਿਹੜੇ ਅਮਰੀਕਾ ਦੀ ਕਹਿ ਲਓ ਬਲੈਕ ਲਿਸਟ ਦੇ ਉੱਤੇ ਹੋਣ, ਜਾਂ ਯੂਨਾਈਟਿਡ ਨੇਸ਼ਨਸ ਨੇ ਉਹਨਾਂ ਨੂੰ ਬਲੈਕ ਲਿਸਟ 'ਤੇ ਰੱਖਿਆ ਹੋਵੇ, ਸੈਂਕਸ਼ਨਸ ਲਾਈਆਂ ਹੋਣ, ਉਹਨਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖੇ ਸੀ। ਸੋ ਸਿੱਧੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਵੀ ਜਿਹੜੇ ਕੱਲ੍ਹ ਦੇ ਅੱਤਵਾਦੀ ਸੀ, ਉਹ ਅੱਜ ਆਗੂ ਨੇ, ਇੱਕ ਐਸਟੈਬਲਿਸ਼ਡ ਧਿਰ ਦੇ ਤੌਰ 'ਤੇ ਉਹ ਆਪਣੀ ਜਿਹੜੀ ਲੈਜਿਟੀਮੇਸੀ ਹੈ ਉਹ ਹਾਸਲ ਕਰਨ ਵੱਲ ਅੱਗੇ ਵਧ ਰਹੇ ਆ। ਮਤਲਬ ਬੜੀ ਇੱਕ ਚੇਂਜ ਹੈਗੀ ਹੈ। ਮਤਲਬ ਤੁਸੀਂ ਕਹਿ ਲਓ ਵੀ ਜਿਹੜੀ ਆਰਮਡ ਸਟਰਗਲ ਹੈ ਉਹਦੇ ਥਰੂ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ, ਅਤੇ ਹੁਣ ਉਹ ਮਤਲਬ ਇੱਕ ਰਿਐਲਿਟੀ ਹੁੰਦੀ ਸਾਡੇ ਸਾਹਮਣੇ, ਅਸੀਂ ਉਹਨੂੰ ਦੇਖ ਰਹੇ ਹਾਂ, ਜਿਹੜੀ ਚੀਜ਼ ਨੂੰ ਹਮੇਸ਼ਾ ਖਾਸ ਤੌਰ 'ਤੇ 9/11 ਤੋਂ ਬਾਅਦ, 9/11 ਤੋਂ ਬਾਅਦ ਵਰਲਡ ਲੈਵਲ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ ਨੇ ਹਮੇਸ਼ਾ ਇਸ ਚੀਜ਼ ਨੂੰ ਕੰਡੈਮ ਕੀਤਾ। ਅਤੇ ਸਾਡੇ ਲਈ ਮੈਂ ਸਮਝਦਾ ਵੀ ਇਹ ਸਮਝਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡਾ ਵੀ ਇੱਕ ਪਾਰਟ ਆਰਮਡ ਸਟਰਗਲ ਦਾ ਰਿਹਾ। 84 ਤੋਂ ਬਾਅਦ ਜਿਹੜੀ ਪੋਸਟ 1984 ਸਾਡੀ ਰੈਜ਼ਿਸਟੈਂਸ ਸੀਗੀ, ਸਿੱਖ ਸਟਰਗਲ ਸੀ, ਉਹਦੇ ਵਿੱਚ ਆਰਮਡ ਸਟਰਗਲ ਤੋਂ ਜਿਹੜਾ ਬਾਅਦ ਵਾਲਾ ਪਾਰਟ ਹੈ, ਅੱਜ ਵੀ ਅਸੀਂ ਸਾਡੇ 'ਚ ਬਹੁਤ ਵੱਡਾ ਤਬਕਾ ਦੇਖਦੇ ਹਾਂ ਜਿਹੜਾ ਇਹਨੂੰ ਨਿੰਦਦਾ, ਇਹਨੂੰ ਨੈਗੇਟ ਕਰਦਾ। ਸੋ ਇਹ ਫਿਨੋਮੀਨਾ ਸਮਝਣਾ ਜ਼ਰੂਰੀ ਹੈ ਤਾਂ ਕਿ ਅਸੀਂ ਉਹਨੂੰ ਆਪਣੇ ਨਾਲ ਵੀ ਰਿਲੇਟ ਕਰਕੇ ਕਿਤੇ ਨਾ ਕਿਤੇ ਦੇਖ ਸਕੀਏ। ਦੇਖੋ, ਸਭ ਤੋਂ ਪਹਿਲਾਂ ਤਾਂ ਗੱਲ ਹੀ ਉਸ ਮੁਲਕ ਤੋਂ ਸ਼ੁਰੂ ਕਰਦੇ ਹਾਂ ਜਿਸ ਮੁਲਕ 'ਚ ਅਸੀਂ ਬੈਠੇ ਹੋਏ ਹਾਂ। ਦੁਨੀਆ ਦੇ 7.5 ਬਿਲੀਅਨ ਲੋਕਾਂ ਦਾ ਜੇ ਕੋਈ ਆਈਡੀਅਲ, ਜੇ ਜਿਵੇਂ ਇੱਕ ਪਾਕਿਸਤਾਨੀ ਸਕਾਲਰ ਨੇ ਇੱਕ ਵਾਰ ਕਿਹਾ ਸੀ ਕਿ ਦੁਨੀਆ ਦੇ ਕਿਸੇ ਖੂੰਜੇ 'ਚ ਜਾ ਕੇ ਜਹਾਜ਼ ਖੜਾ ਕਰ ਦਿਓ ਔਰ ਉਹਨਾਂ ਨੂੰ ਕਹੋ ਜੀ ਅਮਰੀਕਾ ਦਾ ਗ੍ਰੀਨ ਕਾਰਡ ਮਿਲੇਗਾ, ਉਹਨਾਂ ਨੇ ਕਿਹਾ ਸਾਰੀ ਦੁਨੀਆ ਖਾਲੀ ਹੋ ਜਾਏਗੀ, ਅਮਰੀਕਾ ਸਾਰੇ ਆ ਜਾਣਗੇ। ਹੁਣ ਜੇ ਇਸ ਮੁਲਕ ਦਾ ਵੀ ਦੇਖੀਏ, ਕੋਈ ਇਹਨਾਂ ਦੀ ਹਜ਼ਾਰਾਂ ਸਾਲਾਂ ਦੀ ਸਿਵਲਾਈਜੇਸ਼ਨ ਨਹੀਂ ਹੈ। 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, 13 ਕਾਲੋਨੀਜ਼ ਦਾ
ਜਿਹੜਾ ਹੈ ਉਹ ਇੱਕ ਸਮੂਹ ਕਰਦਾ ਹੈ ਜੀ ਲੀਡਰ ਉਹਨਾਂ ਦਾ, ਇਸ ਲਈ ਕੋਈ ਇੱਕ ਲੀਡਰ ਨਹੀਂ ਹੈ। ਜਦੋਂ ਇੱਥੇ ਟਰਮ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਕੋਈ ਉਹਨਾਂ ਨੇ ਰਾਸ਼ਟਰਪਿਤਾ ਨਹੀਂ ਬਣਾਇਆ ਹੋਇਆ ਹੈ, ਫਾਊਂਡਿੰਗ ਫਾਦਰਸ ਕਹਿੰਦੇ ਨੇ। ਤੇ ਜੇ ਤੁਸੀਂ ਫਾਊਂਡਿੰਗ ਫਾਦਰਸ, ਜ਼ਾਹਰ ਹੈ ਕਿ ਜਿਨ੍ਹਾਂ ਨੇ ਮੁਲਕ ਦੀਆਂ ਫਾਊਂਡੇਸ਼ਨਸ ਰੱਖੀਆਂ, ਉਹਨਾਂ ਦੇ ਵਿੱਚ ਜਾਰਜ ਵਾਸ਼ਿੰਗਟਨ ਹੈ, ਉਹਦੇ ਵਿੱਚ ਗੈਰੀ ਐਡਮਜ਼ ਹੈ, ਉਹਨਾਂ ਦੇ ਵਿੱਚ ਟਾਮਸ ਜੈਫਰਸਨ ਹੈ, ਔਰ ਇਹ ਸਾਰੇ ਉਸ ਕਲਾਸ ਦੇ ਨੇ ਜਿਨ੍ਹਾਂ ਨੇ ਕੋਈ ਵੋਟਾਂ ਦੇ ਨਾਲ ਅਮਰੀਕਾ ਨਹੀਂ ਬਣਾਇਆ ਹੈ। ਜੀ ਜੇ ਤੁਸੀਂ ਜਾਰਜ ਵਾਸ਼ਿੰਗਟਨ ਦੇਖੋ ਕਿ ਵੀ ਜਿਹੜਾ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਅਮਰੀਕਾ ਬ੍ਰਿਟਨ ਦੀ ਕਾਲੋਨੀ ਸੀ ਔਰ ਉਹਨਾਂ ਦੇ ਕੋਲ ਰੈਗੂਲਰ ਆਰਮੀ ਸੀ, ਲੇਕਿਨ ਜਿਹੜੇ ਲੜੇ ਜਿਨ੍ਹਾਂ ਨੇ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ 5 ਸਾਲ ਸਟਰਗਲ ਕੀਤੀ, ਉਹ ਰੈਗ ਟੈਗ ਮਲੀਸ਼ੀਆ ਸੀ। ਇਵੇਂ ਹੀ ਜਿਵੇਂ ਅੱਜ ਤਾਲਿਬਾਨ ਦਾ ਸਾਰਾ ਵਜੂਦ ਹੈ। ਤੇ ਜੇ 18ਵੀਂ ਸਦੀ ਦੇ, ਕਿਉਂਕਿ ਤੁਸੀਂ ਸਿੱਖ ਪਰਸਪੈਕਟਿਵ ਤੋਂ ਇਸ ਗੱਲ ਨੂੰ ਪੁੱਛਿਆ, ਜੇ ਅਸੀਂ 18ਵੀਂ ਸਦੀ ਦੇ ਵਿੱਚ ਦੇਖੀਏ ਤੇ ਜਿਨ੍ਹਾਂ ਨੂੰ ਅਸੀਂ ਮਿਸਲਾਂ ਕਹਿੰਦੇ ਆ, ਮਹਾਰਾਜਾ ਰਣਜੀਤ ਸਿੰਘ ਤਾਂ ਸੈਕੰਡ ਸਟੇਜ ਤੇ ਆਉਂਦੇ ਨੇ, ਲੇਕਿਨ 1700 ਆਲਮੋਸਟ 30 ਤੋਂ ਲੈ ਕੇ 1799 ਤੱਕ ਆਲਮੋਸਟ 60 ਸਾਲ ਜਿਨ੍ਹਾਂ ਨੇ ਇੰਡਸ ਤੋਂ ਲੈ ਕੇ ਜਮਨਾ ਤੱਕ, ਜਿੱਥੇ ਉਹ ਦੋ ਪਾਵਰਸ ਨਾਲ ਵੀ, ਮੁਗਲਾਂ ਨਾਲ ਵੀ ਖਹਿ ਰਹੇ ਸੀ, ਦਰਾ ਖੈਬਰ ਪਾਰ ਨਾਲ ਵੀ ਖਹਿ ਰਹੇ ਸੀ, ਔਰ ਲੋਕਲੀ ਵੀ ਜਿਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ। ਜੇ ਤੁਸੀਂ ਉਹਨਾਂ ਦੇ ਲਈ ਲਫ਼ਜ਼ ਦੇਖੋ ਜਿਹੜੇ ਕਿ ਉਸ ਪੀਰੀਅਡ ਦੇ ਹਿਸਟੋਰੀਅਨ ਜਾਂ ਦੂਜੇ ਨੇ, ਉਹਨੂੰ ਰੈਗ ਟੈਗ ਮਲੀਸ਼ੀਆ ਵੀ ਕਹਿੰਦੇ ਨੇ, ਜਿਹੜੇ ਉਹਨੂੰ ਬੈਲੈਂਸ ਢੰਗ ਨਾਲ ਕਹਿੰਦੇ ਨੇ, ਅਦਰਵਾਈਜ਼ ਬੈਂਡਿਟਸ, ਲੂਟਰਸ, ਇਸ ਕਿਸਮ ਦੇ ਲਫ਼ਜ਼ ਹੀ ਨੇ। ਹੁਣ ਇਹੀ ਅਮਰੀਕਾ ਦੇ ਵਿੱਚ ਜਦੋਂ ਜਾਰਜ ਵਾਸ਼ਿੰਗਟਨ ਨੇ ਲੀਡ ਕੀਤਾ ਫੌਜ ਨੂੰ, ਉਹਨੇ ਲੀਡ ਕੀਤਾ, ਬਾਅਦ 2 ਟਰਮ ਪ੍ਰੈਜ਼ੀਡੈਂਟ ਵੀ ਰਿਹਾ। ਸੋ ਹੁਣ ਉਸ ਸਾਰੇ ਦੌਰ 'ਚ ਜਦੋਂ ਅਮਰੀਕਾ ਐਸਟੈਬਲਿਸ਼ ਹੋ ਗਿਆ, ਇਨੀਸ਼ੀਅਲ ਪੀਰੀਅਡ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਕਿ ਜੀ ਤਾਲਿਬਾਨ ਨੂੰ ਚਾਈਨਾ ਜਾਂ ਰਸ਼ੀਆ ਜਾਂ ਪਾਕਿਸਤਾਨ ਹੀ ਮਾਨਤਾ ਦੇਣ ਤੱਕ ਜਿਹੜਾ, ਉਸ ਪੀਰੀਅਡ 'ਚ ਫਰਾਂਸ ਔਰ ਉਹਨਾਂ ਦੀ ਹੌਸਟਿਲਿਟੀ ਸੀ ਬ੍ਰਿਟਿਸ਼ ਦੇ ਨਾਲ, ਉਨੀ ਕੁ ਰੈਕਗਨੀਸ਼ਨ ਜਿੰਨੀ ਕੁ ਹੈਲਪ। ਪਰ ਜਦੋਂ ਇੱਕ ਵਾਰ ਮੁਲਕ ਬਣ ਜਾਂਦਾ ਹੈ, ਬਣ ਗਿਆ, ਉਸ ਜ਼ਮਾਨੇ ਜਾਰਜ ਵਾਸ਼ਿੰਗਟਨ ਵੀ ਟੈਰਰਿਸਟ ਸੀ ਜੀ, ਬ੍ਰਿਟਿਸ਼ ਜਿਹੜਾ ਉਹਨਾਂ ਦੇ ਕਾਗਜ਼ਾਂ ਦੇ ਵਿੱਚ। ਇਸੇ ਲਈ ਇਹ ਫਰੇਜ਼ ਅਮਰੀਕਾ 'ਚੋਂ ਹੀ ਓਰੀਜੀਨੇਟ ਹੋਇਆ ਹੈ ਕਿ ਵਨਸ ਫਰੀडम ਫਾਈਟਰ ਇਜ਼ ਅਦਰਸ ਟੈਰਰਿਸਟ, ਕਿ ਜਿਹੜਾ ਇੱਕ ਦੇ ਲਈ ਆਜ਼ਾਦੀ ਘੁਲਾਟੀ ਹੈ ਉਹ ਦੂਸਰੇ ਦੇ ਲਈ ਦਹਿਸ਼ਤਗਰਦ ਹੈ। ਸੋ ਮੈਂ ਇਸ ਲਈ, ਕਿਉਂਕਿ ਇਸ ਤੋਂ ਪਾਵਰਫੁਲ ਹੋਰ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ, ਔਰ ਹੋਰ 3600 ਕੋਟ ਕੀਤੀਆਂ ਜਾ ਸਕਦੀਆਂ ਨੇ ਇਸ ਸਾਰੇ ਦੇ ਵਿੱਚ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਜਿਵੇਂ ਜਦੋਂ ਅਸੀਂ ਸਿੱਖ ਮਿਸਲ ਪੀਰੀਅਡ ਦੀ ਸਟਰਗਲ ਦੀ ਗੱਲ ਕਰਦੇ ਹਾਂ 18ਵੀਂ ਸਦੀ ਦੀ, ਜਾਂ 1984 ਤੋਂ 94-95 ਤੱਕ 10 ਸਾਲ ਅਸੀਂ ਆਪਣੇ ਹਥਿਆਰਬੰਦ ਸਟਰਗਲ ਦੀ ਗੱਲ ਕਰਦੇ ਹਾਂ, ਤੇ ਇੱਕ ਗੱਲ ਬੜੀ ਜ਼ਾਹਰ ਹੈ ਕਿ ਜੇ ਅਮਰੀਕਨ ਵੀ, ਵਾਸ਼ਿੰਗਟਨ ਔਰ ਦੂਸਰੇ ਲੋਕ ਲੜੇ, ਕਿ ਉਹ ਇਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦੀ ਦੌਲਤ, ਇਹਨਾਂ ਦੇ ਰਿਸੋਰਸਿਸ 7 ਸਮੁੰਦਰ ਪਾਰ ਤੋਂ ਆ ਕੇ ਗੋਰੇ ਲੈਣ, ਕਿਉਂਕਿ ਬੇਸ਼ੱਕ ਆਏ ਇਹ ਵੀ ਉੱਥੋਂ ਹੀ ਹੋਏ ਸੀ, ਲੇਕਿਨ ਅਲਟੀਮੇਟਲੀ ਇਹਨਾਂ ਦਾ ਮੁਲਕ ਸੀ। ਇਸੇ ਤਰ੍ਹਾਂ ਜਦੋਂ ਸਿੱਖ ਲੜ ਰਹੇ ਸੀ 18ਵੀਂ ਸਦੀ ਦੇ ਵਿੱਚ ਦੋਨੋਂ ਪਾਸਿਓਂ, ਤੇ ਉਹਨਾਂ ਦਾ ਸਲੋਗਨ ਕੀ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਮਜ਼ਹਬ ਦੀ ਗੱਲ ਨਹੀਂ ਸੀ। ਜੇ ਮਜ਼ਹਬ ਦੀ ਗੱਲ ਹੁੰਦੀ ਤੇ ਉਹ ਦੱਖਣੀ ਨਾ ਕਹਿੰਦੇ, ਦੱਖਣ ਸਾਊਥ ਹੈ। ਸਾਊਥ ਤੋਂ ਕੌਣ ਆਇਆ? ਮਰਾਠੇ 2 ਸਾਲ ਆ ਕੇ ਲਾਹੌਰ ਔਰ ਰੋਹਤਾਸ ਤੱਕ ਪਹੁੰਚੇ। ਪੱਛਮ ਕੌਣ ਹੈ? ਵੈਸਟ, ਜਿੱਥੋਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਸੀ। ਮਕਸਦ ਇਹ ਸੀ ਕਿ ਇਹ ਲੁਟੇਰਿਆਂ ਵਾਂਗ ਆਉਂਦੇ ਨੇ, ਪੰਜਾਬ ਦੀ ਦੌਲਤ ਇਹ ਸਾਡਾ ਹੋਮਲੈਂਡ ਹੈ, ਇਹ ਅਸੀਂ ਦੱਖਣ ਤੇ ਪੱਛਮ ਵਾਲਿਆਂ ਨੂੰ ਲੁੱਟਣ ਨਹੀਂ ਦੇਣਾ। ਹੁਣ ਇਹਨੂੰ ਜੇ ਤੁਸੀਂ ਅਦਰਵੇ ਦੇਖਦੇ ਹੋ, ਜਦੋਂ ਅਸੀਂ ਬਾਬਾ ਬੁੱਲੇ ਸ਼ਾਹ ਦਾ ਇਹ ਦੇਖਦੇ ਹਾਂ, ਜਦੋਂ ਕਹਿੰਦੇ ਨੇ ਵੀ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ, ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੀ ਤੁਹਾਡਾ ਆਪਣੇ ਰਿਸੋਰਸ ਹੁੰਦੇ ਨੇ ਉਹਨਾਂ ਦੀ ਤੁਸੀਂ ਗੱਲ ਕਰਦੇ ਹੋ। ਤਾਲਿਬਾਨ ਕਿਸੇ ਹੋਰ ਟੈਰੀਟਰੀ 'ਚ ਜਾ ਕੇ ਨਹੀਂ ਲੜੇ ਕਿਸੇ ਦੇ ਹੱਕ ਖੋਹਣ ਲਈ, ਉਹ ਉਸੇ ਹੀ ਮੁਲਕ ਦੇ ਨੇ, ਉਹ ਅਫਗਾਨ ਨੇ, ਐਵਰੀ ਇੰਚ ਵਛਿੰਦੇ ਨੇ। ਜੇ ਸੋਵੀਅਤ ਯੂਨੀਅਨ ਨੇ ਆ ਕੇ 1999 ਦੇ ਵਿੱਚ 1979 ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕੀਤਾ, ਉਹ 10 ਸਾਲ ਲੜੇ ਆਪਣੀ ਸਰਜ਼ਮੀਨ ਦੇ ਲਈ। ਜੇ 2001 ਦੇ ਵਿੱਚ, ਔਰ ਇਸ ਗੱਲ ਦਾ ਵੀ ਧਿਆਨ ਰਹੇ, ਬੇਸ਼ੱਕ 9/11 ਇੱਕ ਬੜੀ ਦੁਖਾਂਤਕ ਘਟਨਾ ਹੈ ਔਰ 2 ਦਿਨ ਬਾਅਦ ਇਸ ਦਾ ਜ਼ਿਕਰ ਹੋਏਗਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਨਾ ਹਮਲਾ ਕਰਨ ਵਾਲਿਆਂ ਦੇ ਵਿੱਚ ਕੋਈ ਤਾਲਿਬਾਨ ਸੀ ਜਾਂ ਅਫਗਾਨ ਸੀ, ਨਾ ਕਿਸੇ ਕੰਸਪੀਰੇਸੀ ਦੇ ਵਿੱਚ ਉਹਨਾਂ ਦਾ ਸੀ। ਉਹਨਾਂ ਨੇ ਪਨਾਹ ਜ਼ਰੂਰ ਦਿੱਤੀ, ਪਰ ਪਨਾਹ ਵੀ ਉਦੋਂ ਹੀ ਦਿੱਤੀ ਜਦੋਂ ਇਹਨਾਂ ਨੇ ਜਿਹੜਾ ਉਹ ਮੁਜਾਹਿਦੀਨ ਦੇ ਨਾਂ ਥੱਲੇ ਹੋਲੀ ਵਾਰੀਅਰਸ ਬਣਾ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਜਿਹਾਦ ਦੀ ਸ਼ੁਰੂਆਤ ਕੀਤੀ ਸੀ।
ਸੋ ਇਹ ਕੰਟੈਕਸਟ ਨੂੰ ਜੇ ਅਸੀਂ ਨਹੀਂ ਸਮਝਾਂਗੇ, ਉਹ ਲੜੇ ਆਪਣੇ ਦੀਨ ਲਈ ਵੀ, ਦੀਨ ਦੀ ਤਾਕਤ ਸੀ, ਆਪਣੀ ਸਰਜ਼ਮੀਨ ਦੀ ਆਜ਼ਾਦੀ ਦੇ ਲਈ। ਸੋ ਹੁਣ ਗੱਲ ਜਿਹੜਾ ਤੁਹਾਡਾ ਨੁਕਤਾ ਹੈ ਕਿ ਵੀ ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਜ਼ਾਹਰ ਹੈ ਲਗਭਗ ਜਿਹੜਾ ਉਹ 5 ਮਿਲੀਅਨ ਦੇ ਨੇੜੇ ਤੇੜੇ ਹੁਣ ਸਾਡਾ ਡਾਇਸਪੋਰਾ ਵੀ ਬਣ ਗਿਆ, ਦੁਨੀਆ ਭਰ 'ਚ ਬੈਠੇ ਨੇ। ਪੰਜਾਬ ਦੇ ਵਿੱਚ ਜਿੱਥੇ ਭਾਰਤੀ ਕਬਜ਼ੇ ਦੇ ਵਿੱਚ ਲਗਭਗ 25 ਮਿਲੀਅਨ ਦੇ ਕਰੀਬ ਸਿੱਖ ਨੇ, 6-7 ਮਿਲੀਅਨ ਪੰਜਾਬ ਤੋਂ ਬਾਹਰ ਨੇ। ਹੁਣ ਇੱਕ ਨੈਰੇਟਿਵ ਜਿਹੜਾ ਬਹੁਤ ਪੁਸ਼ ਕੀਤਾ ਗਿਆ ਔਰ ਪਿਛਲੇ ਖਾਸ ਤੌਰ ਤੇ 1994-95 'ਚ ਆਰਮਡ ਸਟਰਗਲ ਸਿੱਖਾਂ ਦੀ ਨੂੰ ਬੜੇ ਹੈਵੀ ਜਿਹੜਾ ਉਹ ਜੈਨੋਸਾਈਡਲ ਅੰਦਾਜ਼ ਦੇ ਵਿੱਚ ਖਤਮ ਕਰਕੇ ਇਹ ਪ੍ਰਚਾਰਿਆ ਗਿਆ ਕਿ ਜੀ ਦੇਖੋ ਇਹ ਜਿਹੜਾ ਜੇ ਸਿੱਖ ਹਥਿਆਰ ਨਾ ਚੁੱਕਦੇ, ਸੰਤ ਪਿੰਡਾਂ ਵਾਲੇ ਅਕਾਲ ਤਖਤ ਤੇ ਹਥਿਆਰ ਨਾ ਰੱਖੇ ਹੁੰਦੇ, ਫਿਰ ਫੌਜ ਦਾ ਹਮਲਾ ਨਾ ਹੁੰਦਾ, ਇਹ ਤਾਂ ਜਿਹੜੀ ਆਜ਼ਾਦੀ ਹੈ ਇਹ ਤਾਂ ਜਿਹੜੀ ਹੈ ਉਹ ਇਵੇਂ ਲਈ ਜਾ ਸਕਦੀ ਹੈ, ਉਵੇਂ ਲਈ ਜਾ ਸਕਦੀ। ਮੈਂ ਸਮਝਦਾ ਵੀ ਜਿਹੜਾ ਸਿੱਖ ਪੰਜ ਕਕਾਰ, ਜਦੋਂ ਅਸੀਂ ਸਿੱਖ ਨੂੰ ਡਿਫਾਈਨ ਕਰਦੇ ਹਾਂ, ਸਿੱਖ ਦਾ ਮਤਲਬ ਅੰਮ੍ਰਿਤਧਾਰੀ ਸਿੱਖ ਹੈ ਜੀ, ਔਰ ਅੰਮ੍ਰਿਤਧਾਰੀ ਸਿੱਖ ਦਾ ਮਤਲਬ ਹੈ ਕਿ 5 ਆਰਟੀਕਲਸ ਆਫ ਫੇਥ ਜਿਹੜਾ ਉਹ ਕੈਰੀ ਕਰਦਾ ਹੈ, ਜਿਨ੍ਹਾਂ ਦੇ ਵਿੱਚ ਅਹਿਮ ਕੇਸਾਂ ਤੋਂ ਬਾਅਦ ਜਿਹੜਾ ਸਾਡਾ ਕਕਾਰ ਹੈ ਉਹ ਕਿਰਪਾਨ ਹੈ। ਕਿਉਂਕਿ ਜਿੱਥੇ ਸਾਡੀ ਸਟਰਗਲ ਹੁੰਦੀ ਹੈ ਬਹੁਤ ਵਾਰੀ ਇੱਥੇ ਵੀ ਨੌਕਰੀਆਂ ਲਈ ਜਾਂ ਦਸਤਾਰ ਹੈ ਕਿ ਭਾਈ ਹੁਣ ਹੈ, ਦੂਸਰਾ ਕਿਰਪਾਨ ਹੈ, ਬਾਕੀ ਤੁਸੀਂ ਕੜਾ ਪਾਇਆ ਜਾਂ ਕਸ਼ਹਿਰਾ ਜਾਂ ਕੰਘਾ ਹੈ, ਇਹ ਕਿਉਂਕਿ ਲੁਕਵੇਂ ਹੋ ਜਾਂਦੇ ਨੇ, ਇਹਨਾਂ ਦਾ ਉਹ ਨਹੀਂ। ਹੁਣ ਕਿਰਪਾਨ ਮੱਚ ਮੋਰ ਇੰਪੋਰਟੈਂਟ ਹੈ ਔਰ ਜਿਹੜਾ ਸਿੱਖ ਕਿਰਪਾਨ ਕੈਰੀ ਕਰਦਾ ਹੋਏ ਉਹ ਆਰਮਡ ਸਟਰਗਲ ਨੂੰ ਨਿੰਦੇ ਜਾਂ ਉਹ ਇਹ ਠੀਕ ਹੈ ਵੀ ਇਹਦੇ 'ਚ ਵੀ ਗੁਰੂ ਨੇ ਸਾਨੂੰ ਲਾਈਨ ਦਿੱਤੀ ਹੋਈ ਹੈ। ਔਰ 10ਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਪੰਜ ਕਕਾਰੀ ਖਾਲਸਾ ਬਣਾਇਆ, ਜਦੋਂ ਉਹਨਾਂ ਨੇ ਜ਼ਫਰਨਾਮਾ ਲੈਟਰ ਆਫ ਵਿਕਟਰੀ ਔਰੰਗਜ਼ੇਬ ਨੂੰ ਲਿਖਿਆ ਔਰ ਉਹਦਾ ਇੱਕ ਸ਼ੇਅਰ ਹੈ ਜ਼ਫਰਨਾਮੇ ਦਾ, ਚੂੰ ਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ when all means to get justice may fail, it is justified for the man of God to take to the hilt of the sword। ਕਿ ਜੇ ਅਦਲ ਲੈਣ ਲਈ, ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਜੀ ਤੇ ਫਿਰ ਇਹ ਜਸਟੀਫਾਈਡ। ਔਰ ਇਹ ਜਦੋਂ ਤੁਸੀਂ ਇਸ ਫਿਲਾਸਫੀ ਨੂੰ ਦੇਖਦੇ ਹੋ ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਚਾਰਟਰ ਦਾ ਪ੍ਰੀਐਂਬਲ ਪੜ੍ਹ ਲਓ, ਜਿਹਨੂੰ ਭੂਮਿਕਾ ਕਹਿੰਦੇ ਨੇ ਪੰਜਾਬੀ ਦੇ ਵਿੱਚ। ਪ੍ਰੀਐਂਬਲ ਕੀ ਹੈ? ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਜੀ ਤੇ ਫਿਰ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਇਸ ਤੋਂ ਬਾਅਦ ਤਾਂ ਕੋਈ ਇਹ ਡਿਫਾਈਨ ਕਰਨ ਦੀ ਕੋਸ਼ਿਸ਼ ਕਰੇ, ਇੱਕ ਪਾਸੇ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਸੰਤ ਸਿਪਾਹੀ ਦੀ ਗੱਲ ਕਰਦੇ ਹਾਂ। ਜੇ ਸਿੱਖ ਇੱਕ ਸੰਤ ਸਿਪਾਹੀ ਹੈ, ਸੰਤ ਸਿਪਾਹੀ ਕੀ ਹੈ ਕਿ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸੋਲਜਰ। ਔਰ ਇਹ ਠੀਕ ਹੈ ਵੀ ਕਿਰਪਾਨ ਜਾਂ ਤਲਵਾਰ ਸਾਡਾ ਪਹਿਲਾ ਆਪਸ਼ਨ ਨਹੀਂ ਹੈ। ਤੁਸੀਂ ਔਰ ਜੇ ਅਸੀਂ ਇੰਡੀਅਨ ਕੰਟੈਕਸਟ 'ਚ ਗੱਲ ਕਰੀਏ, 15 ਅਗਸਤ 1947 ਅਸੀਂ ਤੀਸਰੀ ਧਿਰ ਇਨ ਨੈਗੋਸ਼ੀਏਸ਼ਨ ਫॉर ਟ੍ਰਾਂਸਫਰ ਆਫ ਪਾਵਰ ਇੰਡੀਅਨ ਯੂਨੀਅਨ ਨੂੰ ਜੁਆਇਨ ਕੀਤਾ ਹੈ on the promises ਕਿ no constitution in India will be accepted which won't be acceptable to the Sikhs। ਕੋਈ ਅਸੀਂ ਨਹੀਂ ਮੰਨਾਂਗੇ ਆਇਨ। ਕਾਂਸਟੀਟਿਊਐਂਟ ਅਸੈਂਬਲੀ 'ਚੋਂ ਸਿੱਖਾਂ ਨੂੰ ਅੱਡ ਮਜ਼ਹਬ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ। ਆਰਟੀਕਲ 25(b) ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ ਹੈ। ਦੋਨੋਂ ਸਿੱਖ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਸ ਕਾਂਸਟੀਟਿਊਐਂਟ ਅਸੈਂਬਲੀ 'ਚ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹ ਖਲੋ ਕੇ ਕਹਿੰਦੇ ਨੇ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਾਂਸਟੀਟਿਊਸ਼ਨ। ਔਰ ਉਹ ਰਿਫਿਊਜ਼ ਕਰ ਦਿੰਦੇ ਨੇ ਆਪਣੇ ਸਾਈਨ ਕਰਨ ਤੋਂ ਡਰਾਫਟ ਆਫ ਇੰਡੀਅਨ ਕਾਂਸਟੀਟਿਊਸ਼ਨ ਤੇ। ਸੋ ਹੁਣ ਗੱਲ ਜ਼ਾਹਰ ਹੈ ਵੀ ਜੋ ਮਰਜ਼ੀ ਅਸੀਂ ਕਹੀਏ, ਬੇਸ਼ੱਕ ਡੀ ਫੈਕਟੋ ਅਸੀਂ ਕੈਪਚਰ ਹੋ ਗਏ, ਅਸੀਂ ਮਾਈਨੋਰਿਟੀ ਬਣ ਗਏ, ਪਰ ਡੀ ਜੂਰਿਸ ਜਿਹੜਾ ਹੈ ਕਾਨੂੰਨੀ ਤੌਰ ਤੇ ਤਾਂ ਅਸੀਂ ਮੰਨਿਆ ਹੀ ਨਹੀਂ ਹੋਇਆ ਉਸ ਆਈਨ ਨੂੰ। ਫਿਰ ਵੀ ਸਿੱਖ ਲੀਡਰਸ਼ਿਪ ਨੇ 47 ਤੋਂ 84 ਤੱਕ ਆਲਮੋਸਟ 37 ਈਅਰਸ ਪੀਸਫੁਲ ਐਜੀਟੇਸ਼ਨ, ਜਿਨ੍ਹਾਂ ਨੂੰ ਤੁਸੀਂ ਵਰਲਡ ਦੀਆਂ ਮਾਸ ਮੂਵਮੈਂਟ 'ਚ ਰੱਖ ਸਕਦੇ ਹੋ। ਪੰਜਾਬੀ ਸੂਬਾ ਮੂਵਮੈਂਟ, 60,000 ਤੋਂ ਜ਼ਿਆਦਾ ਗ੍ਰਿਫਤਾਰੀ। ਧਰਮਯੁੱਧ ਮੋਰਚਾ 1982 ਤੋਂ 1984 ਤੱਕ 2 ਲੱਖ ਤੋਂ ਜ਼ਿਆਦਾ ਅਰੈਸਟ, ਕੋਰਟ ਅਰੈਸਟ ਕੀਤੀਆਂ, ਜੇਲ੍ਹਾਂ ਪੰਜਾਬ ਦੀਆਂ ਭਰ ਗਈਆਂ, ਕਿੱਥੋਂ ਤੱਕ ਲੈ ਕੇ ਗਏ। ਤੇ ਉਹਦੇ ਤੋਂ ਬਾਅਦ ਕੀ ਸਾਨੂੰ ਮਿਲਿਆ? ਇਹ ਸਾਡਾ ਪੀਸਫੁਲ ਤਰੀਕਾ ਸੀ। ਉਦੋਂ ਤੱਕ
ਕੋਈ ਡਿਮਾਂਡ ਨਹੀਂ ਸੀ ਕਿ ਵੀ ਅਸੀਂ ਕੋਈ ਹਥਿਆਰਬੰਦ, ਪਰ ਜੇ ਤੁਹਾਡੀ ਸਟੇਟ ਤੁਹਾਡੇ ਉੱਤੇ ਤੁਹਾਨੂੰ ਟੋਟਲ ਵਾਰ ਜਿਹੜੀ ਆ ਉਹ ਨਾਫਜ਼ ਕਰ ਦਿੰਦੀ ਹੈ, ਤੁਹਾਡੇ ਘਰਾਂ ਦੇ ਉੱਚੋਂ ਤੁਹਾਡੇ ਜਵਾਨ ਬੱਚੇ 12-13 ਸਾਲ ਤੋਂ 30 ਸਾਲ ਤੱਕ ਦੇ ਚੁੱਕ ਕੇ ਜਨਰੇਸ਼ਨ ਮਾਰ ਦਿੱਤੀ ਜਾਂਦੀ ਹੈ, ਸਾਡੀਆਂ ਮਾਵਾਂ ਭੈਣਾਂ ਬੱਚੀਆਂ ਦੀ ਪੱਤ ਜਿਹੜੀ ਹੈ ਉਹ ਥਾਣਿਆਂ ਔਰ ਇੰਟਰੋਗੇਸ਼ਨ ਸੈਂਟਰਾਂ 'ਚ ਰੋਲੀ ਜਾਂਦੀ ਹੈ, ਫਿਰ ਇੰਨੇ ਵੀ ਤਾਂ ਬੇਗੈਰਤ ਨਹੀਂ ਕੋਈ ਹੋ ਸਕਦਾ। ਫਿਰ ਸਾਡੇ ਉਹਨਾਂ ਨੌਜਵਾਨਾਂ ਨੇ ਉਸ ਰਸਤੇ ਨੂੰ ਚੁਣਿਆ ਜੋ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਸੀ। ਅਸੀਂ ਇੱਕ ਲਹੂ ਡੋਲਵੀਂ ਲੜਾਈ ਲੜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਸਟੇਜ ਤੇ ਪੰਜਾਬ ਦੇ ਅੰਦਰ ਜੇ ਕੋਈ ਆਵਾਜ਼ ਬੋਲਦੀ ਸੀ ਤਾਂ ਸਿੱਖ ਸੰਘਰਸ਼ ਵਾਲਿਆਂ ਦੀ ਬੋਲਦੀ ਸੀ, ਬਟ ਅਲਟੀਮੇਟਲੀ ਸਟੇਟਸ ਦੇ ਕੋਲ ਰਿਸੋਰਸ ਹੁੰਦੇ ਨੇ, ਪਾਵਰ ਹੁੰਦੀ ਹੈ। ਗੱਲ ਅਲਟੀਮੇਟਲੀ ਇਹ ਨਹੀਂ ਹੈ, ਇਹ ਜਿਹੜਾ 1984 ਤੋਂ 1994-95 ਤੱਕ ਦਾ ਇਹ ਕੋਈ ਫਾਈਨਲ ਬੈਟਲ ਜਾਂ ਫਾਈਨਲ ਵਾਰ ਨਹੀਂ ਸੀ ਜੀ। ਇਹ ਜਿਹੜੀ ਵਾਰ ਇੰਡੀਆ ਨੇ ਸਿੱਖਾਂ ਦੇ ਸਿਰ ਤੇ ਥੋਪੀ, ਟੋਟਲ ਵਾਰ, ਉਸ ਦੀ ਇੱਕ ਬੈਟਲ ਸੀ। ਉਹਦੇ 'ਚ ਅਸੀਂ ਵੀ ਉਹਨਾਂ ਨੂੰ ਬਲੱਡੀ ਨੋਜ਼ ਦਿੱਤਾ, ਇੰਦਰਾ ਗਾਂਧੀ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ, ਫੌਜ ਦੇ ਜਨਰਲ ਵੈਦਿਆ ਨੂੰ ਕੀਤਾ, ਤੀਸਰਾ ਪੰਜਾਬ ਦਾ ਚੀਫ ਮਿਨਿਸਟਰ ਬੇਅੰਤੇ ਨੂੰ ਕੀਤਾ, 1700 ਤੋਂ ਜ਼ਿਆਦਾ ਉਹਨਾਂ ਦੇ ਜਿਹੜੇ ਹੋਰ ਪੁਲਿਸ ਦੇ ਆਲਾ ਲੋਕ ਜਿਨ੍ਹਾਂ 'ਚ DIG ਲੈਵਲ ਦੇ ਉਹਨਾਂ ਨੂੰ ਸਿੱਖਾਂ ਨੇ ਪਨਿਸ਼ ਕੀਤੇ, ਔਰ ਜਿਨ੍ਹਾਂ ਨੇ ਨਵੰਬਰ 84 ਕੀਤਾ ਉਹਨਾਂ ਦੀ ਇੱਕ ਲਿਸਟ ਹੈ। ਇੱਕ ਬੈਟਲ ਹੋਈ, ਫਿਰ ਇੱਕ ਉਹਨੂੰ ਮੈਂ ਖੜੋਤ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਮੈਂ ਸਮਝਦਾ ਵੀ ਇੱਕ ਉਹਦਾ ਪੜਾਅ ਹੋਰ ਹੁੰਦਾ, ਘੱਟੋ ਘੱਟ ਦੂਸਰਿਆਂ ਨੂੰ ਮੌਕਾ ਮਿਲਦਾ ਦੇਖਣ ਦਾ ਕਿ ਸ਼ਾਇਦ ਹੁਣੀ ਜਸਟਿਸ ਮਿਲ ਜਾਏ। ਉਹ ਤੁਸੀਂ ਹੁਣ ਦੇਖ ਲਓ ਕਿ ਵੀ ਉਹ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਹੋਇਆ, ਕਿਵੇਂ ਡਰੱਗਸ ਲਿਆਂਦੀਆਂ ਗਈਆਂ, ਸਬਸਟੈਂਸ ਅਬਿਊਜ਼ ਹੋਇਆ, ਕਿਵੇਂ ਕਲਚਰਲ ਡਿਸਟਰਕਸ਼ਨ ਹੋਈ, ਔਰ ਅੱਜ ਜਦੋਂ ਅਸੀਂ ਕਿਸਾਨ ਲਹਿਰ ਤੱਕ ਪਹੁੰਚੇ ਆ ਇਕਨੋਮਿਕਲ ਜੈਨੋਸਾਈਡ ਦੇ ਫਾਈਨਲ ਸਟੈਪ, ਅੱਜ ਤੁਸੀਂ ਉਸੇ ਪੰਜਾਬ 'ਚੋਂ ਆਵਾਜ਼ਾਂ ਸੁਣੋਗੇ ਜਿਹੜੇ 1984-94 ਤੱਕ ਦੀ ਸਟਰਗਲ ਨੂੰ ਗਲਤ ਕਹਿੰਦੇ ਸੀ, ਉਹ ਵੀ ਇਸ ਪਾਸੇ ਵੱਲ ਆ ਰਹੇ ਨੇ ਕਿ ਭਾਈ ਆਪਣਾ ਘਰ ਬਣਾਏ ਬਿਨਾਂ ਗੱਲ ਨਹੀਂ ਬਣਨੀ। ਉਹ ਵੀ ਕਹਿੰਦੇ ਨੇ ਕਿ ਵੀ ਕਿਤੇ ਖਾੜਕੂ ਹੁੰਦੇ ਫਿਰ ਤੁਹਾਨੂੰ ਦੱਸਦੇ, ਨਹੀਂ ਉਹ ਵੀ ਕਹਿੰਦੇ ਨੇ ਕਿ ਕਿਤੇ ਸੰਤ ਭਿੰਡਰਾਂ ਵਾਲੇ ਅੱਜ ਹੁੰਦੇ ਦੱਸਦੇ। ਹੁਣ ਇਹ ਹਮੇਸ਼ਾ ਕੌਮਾਂ ਦੀ ਹਿਸਟਰੀ ਦੇ ਵਿੱਚ ਇਸ ਕਿਸਮ ਦੀਆਂ ਥੋੜ੍ਹੀਆਂ ਬਹੁਤ ਡਿਵੀਜ਼ਨਸ ਵੀ ਹੁੰਦੀਆਂ ਨੇ। ਇੱਕ ਹਿੱਸਾ ਹਕੂਮਤਾਂ ਦੇ ਨਾਲ ਰਲ ਕੇ ਚੱਲਦਾ, ਇਹ ਨਹੀਂ ਹੈ ਵੀ ਅਫਗਾਨਾਂ 'ਚ ਨਹੀਂ ਸੀ ਤਾਲਿਬਾਨ, ਸਾਰੇ ਅਫਗਾਨਿਸਤਾਨ ਦੇ ਲੋਕ ਤਾਂ ਤਾਲਿਬਾਨ ਨਹੀਂ ਬਣੇ। ਇੱਕ ਵੱਡਾ ਤਬਕਾ ਹਾਮਿਦ ਕਰਜ਼ਾਈ ਕੌਣ ਸੀ, ਅਸ਼ਰਫ ਗਨੀ ਕੌਣ ਸੀ, ਇੱਕ ਵੱਡਾ ਤਬਕਾ 1.5 ਲੱਖ ਬੰਦਾ ਜਿਨ੍ਹਾਂ ਨੂੰ ਕੱਢ ਕੇ ਅਮਰੀਕਾ ਲਿਆਇਆ, ਇਹ ਕੌਣ ਨੇ? ਇਹ ਉਸ ਕਿਸਮ ਦੇ ਨੇ। ਇਸ ਕਿਸਮ ਦਾ ਹੀ ਸਾਡੇ ਵੀ ਉੱਥੇ ਕੋਈ ਬਾਦਲ ਹੈ, ਕੋਈ ਅਮਰਿੰਦਰ ਹੈ, ਕੋਈ ਨਵਜੋਤ ਸਿੱਧੂ ਹੈ, ਕੋਈ ਦੂਜੇ ਉਸ ਕਿਸਮ ਦੇ ਟੌਂਟ ਬਟੌਂਟ ਨੇ, ਉਹ ਹਮੇਸ਼ਾ ਹੀ ਰਹਿੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਹਾਂ, ਜਿਹੜਾ ਇਹਦਾ ਇੰਪੈਕਟ ਦੀ ਤੁਸੀਂ ਗੱਲ ਕੀਤੀ, ਕਿਉਂ ਭਾਰਤੀ ਹਕੂਮਤ ਫਿਕਰਮੰਦ ਹੈ। ਜੇ ਤੁਸੀਂ ਸਾਰੇ ਪਾਰਟ 'ਚ ਦੇਖੋ ਕਿ ਸਭ ਤੋਂ ਜ਼ਿਆਦਾ ਕਾਵਾਂ ਰੋਲੀ ਦਹਿਸ਼ਤਗਰਦੀ ਨੂੰ ਲੈ ਕੇ ਤਾਲਿਬਾਨ ਨਾਲ ਜੋੜ ਕੇ ਭਾਰਤ ਨੂੰ ਹੈ। ਜਿਹੜੇ ਅਮਰੀਕਾ ਨੇ ਆਪਣੇ 3000 ਤੋਂ ਜ਼ਿਆਦਾ ਸੋਲਜਰ ਮਰਵਾਏ, 20000 ਤੋਂ ਜ਼ਿਆਦਾ ਜ਼ਖਮੀ, ਇੰਨੇ ਡਬਲ ਇਹਦੇ ਤੋਂ ਕਰ ਲਓ ਜਿਹੜੇ ਕਿ ਟਰਾਮੇ 'ਚ ਗਏ, ਜਿਹੜੇ ਨੇ ਸਾਈਕਿਕ ਪ੍ਰੋਬਲਮਸ ਦਾ ਸ਼ਿਕਾਰ ਨੇ ਜੀ, ਉਹਨਾਂ ਨੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ, ਅੱਜ ਵੀ ਇਨ ਟੱਚ ਨੇ। ਦੇ ਵਿਲ ਲਾਈਕ ਟੂ ਸੀ ਕਿ ਵੀ ਉਹ ਬੈਕ ਇਨ ਦਾ ਫੀਲਡ ਹੋਣ ਕਿਸੇ ਨਾ। ਹੁਣ ਉਹ ਕਿਉਂ ਰੌਲਾ ਪਾ ਰਹੇ ਨੇ? ਉਹਨਾਂ ਨੂੰ ਨਜ਼ਰ ਆ ਰਿਹਾ, ਇੱਕ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਇੱਕ ਲਫ਼ਜ਼ ਇਸਤੇਮਾਲ ਕੀਤਾ ਜਾਂਦਾ, ਉਹਨੂੰ ਸਿਨਰਜੈਸਿਕ ਇਫੈਕਟ ਕਹਿੰਦੇ ਨੇ ਜੀ। ਸਿਨਰਜੈਸਿਕ ਇਫੈਕਟ ਯੂਜਲੀ ਕਈ ਵਾਰੀ ਤੁਹਾਨੂੰ ਜਦੋਂ ਡਾਕਟਰ ਡਬਲ ਐਂਟੀਬਾਇਓਟਿਕਸ ਮਿਲਾ ਕੇ ਦਿੰਦਾ, ਉਹ ਵੀ ਇਹ ਹੁੰਦਾ ਹੈ ਕਿ ਵੀ ਜੇ ਕੱਲੀ ਨਾਲੋਂ ਦੋਨਾਂ ਦਾ ਹੋ ਕੇ ਜਿਹੜਾ ਉਹਦਾ ਇਫੈਕਟ ਮੱਚ ਮੋਰ ਹੁੰਦਾ। ਔਰ ਇਸੇ ਤਰ੍ਹਾਂ ਮੂਵਮੈਂਟਸ ਦੇ ਹਵਾਲੇ ਨਾਲ ਵੀ ਜਦੋਂ ਕਿਸੇ ਪਾਸੇ ਕੋਈ ਡਿਫੀਟ ਹੁੰਦੀ ਹੈ ਤੇ ਡਿਫੀਟ ਵੀ ਇੱਕ ਇਨਫੈਕਸ਼ਨ ਵਾਂਗ ਉਹ ਸਿਨਰਜੈਸਿਕ ਇਫੈਕਟ ਇੱਕ ਨੈਗੇਟਿਵਿਟੀ ਦਾ ਕਰਦੀ ਹੈ। ਤੇ ਜਦੋਂ ਵਿਕਟਰੀ ਹੁੰਦੀ ਹੈ, ਜਿਹੜੀ ਹੁਣ ਆਵਾਜ਼ ਉਸ ਖਿੱਤੇ 'ਚ ਹੈ, ਜਾਂ ਕਸ਼ਮੀਰ ਦੇ ਵਿੱਚ ਤੁਸੀਂ 15 ਅਗਸਤ ਤੋਂ ਬਾਅਦ ਦੇਖੋ ਮੂਵਮੈਂਟ ਦੇ ਵਿੱਚ ਕਿੰਨਾ ਜ਼ਬਰਦਸਤ ਉਭਾਰ ਹੈ। ਪੰਜਾਬ ਦੇ ਵਿੱਚ ਬੇਸ਼ੱਕ ਆਰਮਡ ਸਟਰਗਲ ਨਹੀਂ ਹੈ, ਔਰ ਲੇਕਿਨ ਇਹਦੇ ਬਾਵਜੂਦ ਤੁਹਾਡੀ TV 84 ਦੀ ਟੀਮ ਹੀ ਜਿਹੜੀ ਹੈ ਉੱਥੇ ਜਦੋਂ ਇੰਟਰਵਿਊ ਕਰ ਰਹੀ ਹੈ ਸਿੱਖ ਸਕਾਲਰਸ ਨੂੰ, ਦੂਸਰਿਆਂ ਨੂੰ, ਪਹਿਲਾਂ ਕਦੋਂ ਅੱਜ ਤੋਂ 10 ਸਾਲ ਪਹਿਲਾਂ ਕੋਈ ਪੈਰਲਲ ਡਰਾ ਕਰ ਰਿਹਾ ਸੀ ਕਿ ਵੀ ਤਾਲਿਬਾਨ ਦੀ ਸਟਰਗਲ ਜਾਂ ਸਾਡੀ ਸਟਰਗਲ 'ਚ ਕੀ ਪੈਰਲਲ ਨੇ, ਇਹਨਾਂ ਦੇ ਸੁਭਾਵਾਂ 'ਚ ਕੀ ਪੈਰਲਲ ਨੇ। ਔਰ ਮੈਂ ਇੱਕ ਮਜ਼ਾਹੀਆ ਅੰਦਾਜ਼ 'ਚ ਗੱਲ ਦੱਸਾਂ, ਮੈਨੂੰ ਕੱਲ ਹਿਊਸਟਨ ਪਤਾ ਲੱਗਾ ਵੀ ਡਾਲਸ ਤੋਂ ਸਾਡੇ ਵੀਰ ਗੁਰਮੇਲ ਸਿੰਘ ਉਹ ਹਿਊਸਟਨ ਗਏ ਹੋਏ ਸੀ, ਉਹ ਸਲਿੱਪ ਕੀਤੇ ਔਰ ਉਹਨਾਂ ਦੇ ਪੈਰ ਦੀਆਂ 2-3 ਹੱਡੀਆਂ ਉਂਗਲਾਂ ਦੀਆਂ ਟੁੱਟੀਆਂ। ਤੇ ਮੈਂ ਉਹਨਾਂ ਨੂੰ ਕਾਲ ਕੀਤਾ ਤੇ ਗੱਲ ਹੁੰਦੀ ਰਹੀ, ਉਹ ਕਹਿਣ ਲੱਗੇ ਜੀ ਮੇਰੀ ਸਰਜਰੀ ਹੋ ਗਈ, ਮੈਂ ਠੀਕ ਹੈ।
ਤੇ ਮੈਂ ਡਿੱਗਿਆ ਹਿਊਸਟਨ, ਮੈਂ ਤੁਰ ਕੇ ਹੀ ਕਾਰ ਤੱਕ ਗਿਆ, ਉੱਥੋਂ ਇੱਕ ਦਿਨ ਰਹਿ ਕੇ ਤੀਜੇ ਦਿਨ ਮੈਂ ਆਪਣੀ ਡਾਕਟਰ ਕੋਲ ਗਿਆ। ਕਹਿੰਦੇ ਮੇਰੀ ਸਰਜਨ ਜਿਹੜੀ ਆ ਉਹ ਖਾਨ ਹੈ, ਡਾਕਟਰ ਖਾਨ ਬੀਬੀ ਹੈ, ਤੇ ਕਹਿੰਦੇ ਉਹਨੇ ਮੈਨੂੰ ਦੇਖ ਕੇ ਕਿਹਾ ਕਿ ਵੀ ਤੂੰ 3 ਦਿਨ ਇਹ ਤੈਨੂੰ ਕੋਈ ਦਰਦ ਕੋਈ ਦੂਜਾ ਤੀਜਾ ਨਹੀਂ, ਇਹ 3 ਦਿਨ ਤੂੰ ਫਿਰਦਾ ਰਿਹਾ ਕੀ ਹੈ? ਕਹਿੰਦੇ ਮੈਂ ਉਹਨੂੰ ਕਿਹਾ ਜੀ ਵੀ ਸਿੱਖ ਤੇ ਪਠਾਨ ਇੱਕੋ ਜਿਹੇ ਹੀ ਹੁੰਦੇ ਆ। ਤੇ ਕਹਿੰਦਾ ਵੀ ਉਹ ਬੜੀ ਹੱਸੀ। ਅਗਲੇ ਦਿਨ ਕਹਿੰਦੇ ਮੈਂ ਫਿਰ ਅਪਾਇੰਟਮੈਂਟ ਗਿਆ, ਉਹ ਫਿਰ ਹੱਸੇ। ਕਹਿੰਦਾ ਵੀ ਮੈਂ ਜਾ ਕੇ ਆਪਣੇ ਅੱਬੂ ਨੂੰ ਇਹ ਦੱਸਿਆ, ਉਹਨੇ ਕਿਹਾ ਬਿਲਕੁਲ ਠੀਕ ਹੈ ਸਰਦਾਰ, ਇਹ ਹਮ ਇੱਕ ਸੇ ਹੈ। ਸੋ ਮਤਲਬ ਇਹ ਹੈ ਵੀ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਬੇਸ਼ੱਕ ਇਹ ਜਿਹੜੀ ਰਾਏ ਆਮਾ ਹੁੰਦੀ ਹੈ ਲੋਕਾਂ 'ਚ, ਜਿਸ ਗੱਲ ਦੀ ਚਰਚਾ ਵੀ ਚੱਲਦੀ ਹੈ, ਉਹ ਹਾਲਾਤ ਦੇ ਉੱਤੇ ਡਿਪੈਂਡ ਕਰਦਾ ਹੈ। ਤੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਉਹ ਵਿਕਟੋਰੀਅਸ ਨੇ। ਔਰ ਜਦੋਂ ਤੁਸੀਂ ਵਿਕਟਰ ਵੱਲ ਦੇਖਦੇ ਹੋ ਤੇ ਤੁਹਾਡੇ ਸਾਡੀ ਆਪਣੀ ਜਿਹੜੀ ਹੈ ਇੱਕ ਹਿਸਟਰੀ ਵੀ ਹੈ ਉਸ ਖਿੱਤੇ ਦੇ ਹਵਾਲੇ ਨਾਲ ਵੀ, ਇਕੱਲੇ ਪੰਜਾਬ ਦੇ ਹਵਾਲੇ ਨਾਲ ਨਹੀਂ, ਉਹ ਇੱਕ ਸਾਂਝਾਂ ਦੀ ਵੀ ਹੈ, ਗੁਣਾਂ ਦੀ ਵੀ ਹੈ। ਬਹਾਦਰ ਦੀ ਕਦਰ ਕਰਦਾ ਹੈ। ਅਸੀਂ ਉਹਨਾਂ ਦੇ ਜਿਹੜੇ ਹੈ ਉਹ ਸਾਰੇ ਸਿਸਟਮ ਨੂੰ, ਜੇ ਅਸੀਂ ਉਹਨਾਂ ਦੇ ਜਿਰਗਾ ਨੂੰ ਜਾਂ ਉਹਨਾਂ ਦਾ ਵੱਡਾ ਲੋਇਆ ਜਿਰਗਾ, ਉਹਨੂੰ ਅਸੀਂ ਆਪਣੇ ਸਰਬੱਤ ਖਾਲਸਾ ਨਾਲ ਕੰਪੇਅਰ ਕਰਦੇ ਹਾਂ 18ਵੀਂ ਸਦੀ 'ਚ, ਵਿਦ ਕੰਸੈਂਸਸ ਤੁਸੀਂ ਫੈਸਲੇ ਲੈਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਨੇ। ਪਰ ਆਉਣ ਵਾਲੇ ਪੀਰੀਅਡ 'ਚ ਕੁਝ ਚੀਜ਼ਾਂ ਜ਼ਾਹਰ ਹੈ ਕਿ ਉਹਨਾਂ ਦੀ ਜੋਗਰਾਫੀਆ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਇੱਕ ਡਿਫਰੈਂਟ ਸੀ, ਲੜਨ ਦਾ ਅੰਦਾਜ਼ ਡਿਫਰੈਂਟ, ਦੁਸ਼ਮਣ ਬਾਹਰਲੇ ਨੇ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸ ਹਿਸਾਬ ਦੇ ਨਾਲ ਨੇ। ਪਰ ਉਹਨਾਂ ਨੇ ਸਕਸੈਸਫੁਲੀ, ਮੈਂ ਸਮਝਦਾ ਹਾਂ ਵੀ ਸਾਰੇ ਆਡਸ ਨੂੰ ਜਿਹੜਾ ਉਹ ਪਾਰ ਕੀਤਾ, ਉਹਨਾਂ ਨੇ ਜਿੱਤਿਆ। ਔਰ ਅਸੀਂ ਉਹਨਾਂ ਨੂੰ ਜਿਹੜਾ ਬੈਸਟ ਵਿਸ਼ੇਸ ਵੀ ਦਿੰਦੇ ਹਾਂ ਜੀ। ਹਾਂ, ਸਾਡਾ ਇੱਕ ਬਤੌਰੇ ਸਿੱਖ ਸਾਡੀ ਤਵੱਕੋ ਜ਼ਰੂਰ ਹੈ, ਜਿਵੇਂ ਅਸੀਂ ਕਿਹਾ ਕਿ ਵੀ ਇਹ ਪਹਿਲਾ ਮਾਡਲ ਇਸ ਕਿਸਮ ਦਾ ਇਸਲਾਮਿਕ ਆਈਡੀਓਲੋਜੀ ਬੇਸਡ ਇੱਕ ਇਸਲਾਮਿਕ ਸਟੇਟ, ਨਾਟ ਕਿ ਵੀ ਜਿਹੜੀ ਅਦਰ ਵੇ ਉਹਨਾਂ ਨੇ ਇਸਲਾਮਿਕ ਸਟੇਟ ਬਣਾ ਕੇ ਖੁਰਾਸਾਨੀ ਉਹ ਦਹਿਸ਼ਤਗਰਦੀ ਸ਼ੁਰੂ ਕੀਤੀ ਹੋਈ ਹੈ। ਕਿਉਂਕਿ ਮਾਡਲ ਕਿ ਜੇ ਇਹ ਇੱਕ ਕਾਮਯਾਬ ਮਾਡਲ ਹੁੰਦਾ ਹੈ ਜਿਹਦੇ 'ਚ ਸਭ ਲਈ ਅਦਲ ਹੈ, ਹਕੂਕ ਸਾਰਿਆਂ ਦੇ ਮਹਿਫੂਜ਼ ਨੇ, ਪ੍ਰੋਗਰੈਸ ਹੈ, ਫਿਰ ਇੱਕ ਇਫੈਕਟ ਇਹਦਾ ਇਸਲਾਮਿਕ ਮੁਲਕ ਜਿਹੜੇ ਦੁਨੀਆ ਦੇ 55 ਜਾਂ 56 57 ਨੇ ਉਹਨਾਂ 'ਚ ਵੀ ਹੋਏਗਾ। ਇਸ ਕਰਕੇ ਹੁਣ ਸਾਊਦੀ ਅਰੇਬੀਆ ਨੇ ਵੀ ਹਮਾਇਤ ਤਾਂ ਥਰੋ ਕੀਤੀ ਹੈ ਦਬੇ ਕੁੱਟੇ ਲਫ਼ਜ਼ਾਂ 'ਚ, ਕਿਉਂਕਿ ਉਹ ਸਾਰੇ ਗੱਦੀਆਂ ਕੋਈ ਨਹੀਂ ਛੱਡਣਾ ਚਾਹੁੰਦਾ। ਸਿਸਟਮ 'ਚ ਉੱਪਰ ਬੈਠੇ ਲੋਕ ਕਰਪਟ ਨੇ, ਸੋ ਉਹਨਾਂ 'ਚ ਵੀ ਘਬਰਾਹਟ ਹੈ। ਇਹ ਨਹੀਂ ਹੈ ਵੀ ਅਮਰੀਕਾ ਨੂੰ ਕੀ ਹੈ ਜਾਂ ਇੰਡੀਆ ਨੂੰ ਕੀ ਹੈ, ਜਿਹੜੇ ਇਸਲਾਮਿਕ ਸ਼ੇਖਡਮ ਨੇ ਇਹ ਵੀ ਘਬਰਾਏ ਹੋਏ ਨੇ ਕਿ ਵੀ ਕੱਲ ਨੂੰ ਜੇ ਉਹਨਾਂ ਦਾ ਮਾਡਲ ਕਿਵੇਂ ਦਾ ਜਾਂਦਾ ਹੈ ਤੇ ਉਹਨਾਂ ਲੋਕਾਂ 'ਚ ਵੀ ਤਬਦੀਲੀ ਹੋਏਗੀ। ਔਰ ਈਵਨ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਇਸ ਨੂੰ ਦੇਖਦੇ ਹਾਂ, ਕਿਉਂਕਿ ਇੱਕ ਅਸੀਂ ਸਮਝਦੇ ਹਾਂ ਵੀ ਅਫਗਾਨਿਸਤਾਨ ਵਿਚਲੇ ਸਾਡੇ ਸਿੱਖ ਭਾਈਚਾਰੇ ਦਾ ਮਹਿਫੂਜ਼ ਹੋਣਾ, ਸਾਡੇ ਹਿਸਟੋਰੀਕਲ ਗੁਰਦੁਆਰਿਆਂ ਦਾ ਮਹਿਫੂਜ਼ ਹੋਣਾ ਜੀ। ਔਰ ਜੇ ਇਹ ਬੇਸ਼ੱਕ ਉਹ ਵੱਖਰਾ ਡੈਮੋਕ੍ਰੇਸੀ ਤੋਂ ਆਪਣਾ ਮਾਡਲ ਕੁਝ ਲਾਗੂ ਕਰਨਾ ਚਾਹੁੰਦੇ ਨੇ, ਜੇ ਐਜ਼ ਏ ਇਸਲਾਮਿਕ ਸਟੇਟ ਉਹਨਾਂ ਦਾ ਮਾਡਲ ਕਾਮਯਾਬ ਹੁੰਦਾ ਤੇ ਅਸੀਂ ਵੀ ਤਾਂ ਖਾਲਿਸਤਾਨ ਦੇ ਵਿੱਚ, ਜੇ ਅਸੀਂ ਖਾਲਿਸਤਾਨ ਚਾਹੁੰਦੇ ਹਾਂ ਤਾਂ ਉਹਦੇ 'ਚ ਅਸੀਂ ਇਹੀ ਚਾਹੁੰਦੇ ਹਾਂ ਵੀ ਸਿੱਖ ਵੈਲਿਊਜ਼ ਪ੍ਰੀਡੋਮੀਨੇਟ ਕਰਨ। ਬੇਸ਼ੱਕ ਸਾਡੀਆਂ ਵੈਲਿਊਜ਼ ਅਸੀਂ ਸਰਬੱਤ ਦਾ ਭਲਾ, ਆਲ ਇਨਕਲੂਸਿਵ, ਸਟਿਲ ਸੇਫਗਾਰਡਿੰਗ ਕਿ ਵੀ ਕੱਲ ਨੂੰ ਜਿਹੜਾ ਉਹ ਸਾਡੀਆਂ ਬੇਸਿਕ ਵੈਲਿਊਜ਼ ਦੇ ਉੱਤੇ, ਉਹ ਬੇਸ਼ੱਕ ਤਹਿਜ਼ੀਬੀ ਵੈਲਿਊਜ਼ ਨੇ, ਲਿੰਗੁਇਸਟਿਕ ਵੈਲਿਊਜ਼ ਨੇ, ਉਹ ਸਾਡੇ ਮਜ਼ਹਬ ਨਾਲ ਰਿਲੇਟਡ ਨੇ, ਉਹ ਮਹਿਫੂਜ਼ ਹੋਣ। ਸੋ ਜੇ ਇੱਕ ਕਾਮਯਾਬੀ, ਹੁਣ ਜਿਵੇਂ ਇਜ਼ਰਾਈਲ ਹੈ, ਬੇਸ਼ੱਕ ਯਹੂਦੀ ਉਹਨਾਂ ਨੇ ਆਪਣਾ ਮਾਡਲ ਪਰਸੀਕਿਊਟਡ ਲੋਕਾਂ ਦੇ ਤੌਰ ਤੇ ਪੇਸ਼ ਕਰਕੇ ਕੱਢਿਆ, ਪਰ ਜੇ ਤੁਸੀਂ ਦੇਖੋ ਹੁਣ ਅਸੀਂ ਇਜ਼ਰਾਈਲ ਦਾ ਮਾਡਲ ਕੋਟ ਨਹੀਂ ਕਰ ਸਕਦੇ, ਨਾਟ ਫॉर द ਰੀਜ਼ਨ ਕਿ ਵੀ ਉਹਨਾਂ ਨੂੰ ਅਸੀਂ ਜਿਹੜਾ ਉਹ ਵੈਸੇ ਹੀ ਸੋਚ ਕੇ ਨੈਗੇਟਿਵ ਕਰਦੇ, ਪਰ ਉਹਨਾਂ ਨੇ ਫਲਸਤੀਨੀਆਂ ਨਾਲ ਕੀ ਕੀਤਾ, ਕੀ ਕਰ ਰਹੇ ਨੇ। ਸੋ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ ਵੀ ਜੇ ਨਾਜ਼ੀਆਂ ਦੇ ਜ਼ੁਲਮਾਂ ਕਰਕੇ ਤੁਹਾਡੀ ਸਟੇਟ ਬਣੀ ਜਾਂ ਤੁਸੀਂ ਸਟੇਟ ਬਣਾਈ ਤੇ ਤੁਸੀਂ ਅੱਗੋਂ ਫਲਸਤੀਨੀਆਂ ਤੇ ਜ਼ੁਲਮ ਕਰ ਰਹੇ ਹੋ, ਤੇ ਤੁਸੀਂ ਕਿਸ ਕਿਸਮ ਦਾ ਫਿਰ ਤੁਹਾਡਾ ਮਾਡਲ ਹੈ। ਸੋ ਇਹੀ ਗੱਲ ਤਾਲਿਬਾਨ ਵੀ ਦੇਖੋ, ਇਸ ਵੇਲੇ ਸਾਰੇ ਦੁਨੀਆ ਦੀਆਂ ਨਜ਼ਰਾਂ ਉਹਨਾਂ ਤੇ ਲੱਗੀਆਂ ਹੋਈਆਂ ਨੇ, ਉਹ ਇੱਕ ਬਹਾਦਰ ਯੋਧੇ ਨੇ ਨੋ ਡਾਊਟ, ਲੇਕਿਨ ਅਸਲ ਦੇ ਵਿੱਚ ਹੁਣ ਇਹ ਦੇਖਿਆ ਜਾਏਗਾ ਕਿ ਕੀ, ਕਿਉਂਕਿ ਉਹ ਹੁਣ ਰਿਪਰੈਜ਼ੈਂਟੇਟਿਵ ਬਣ ਕੇ ਆਏ ਨੇ ਦੀਨ ਦੇ, ਇਸਲਾਮ ਦੇ, ਔਰ ਇਸਲਾਮ ਕੀ ਹੈ ਇਹ ਵੀ ਉਹਨਾਂ ਦੇ ਉਸ ਮਾਡਲ ਦੀਆਂ ਨਜ਼ਰਾਂ 'ਚ ਦੇਖਿਆ ਜਾਏਗਾ ਆਮ ਕਾਮਨ ਲੋਕਾਂ ਲਈ। ਇਹਨਾਂ ਦਾ ਵੈਸਟ ਦਾ ਇਸਲਾਮੋਫੋਬੀਆ ਜਾਂ ਦੂਜਾ ਉਹ ਗੱਲ ਅਸੀਂ ਛੱਡ ਵੀ ਦਈਏ ਪਾਸੇ, ਕਿਉਂਕਿ ਜੇ ਲੋਕਾਂ ਦੀ ਉੱਥੇ ਤਸੱਲੀ ਹੁੰਦੀ ਹੈ, ਅਦਲ ਹੁੰਦਾ ਹੈ, ਪ੍ਰੋਸਪੈਰਿਟੀ ਨਿਕਲਦੀ ਹੈ, ਅਕਲੀਅਤਾਂ ਦੇ ਹੱਕ ਮਹਿਫੂਜ਼ ਹੁੰਦੇ ਨੇ, ਤੇ ਫਿਰ ਜਿਹੜਾ ਇਹ ਸਾਡੇ ਲਈ ਵੀ ਇੱਕ ਬੜੀ
ਪੋਜ਼ਿਟਿਵ ਡਿਵੈਲਪਮੈਂਟ ਹੋਏਗੀ ਇੱਕ ਰੋਲ ਮਾਡਲ ਦੇ ਤੌਰ ਤੇ, ਜਿਹੜਾ ਅਸੀਂ ਖਾਲਿਸਤਾਨ ਦੇ ਵਿੱਚ ਜਿਹੜਾ ਮਾਡਲ ਦੇਣਾ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ, ਇੱਥੇ ਜਿਵੇਂ ਅਸੀਂ ਮਤਲਬ ਕੰਪੈਰੀਜ਼ਨ ਤੇ ਨਹੀਂ ਐਗਜ਼ੈਕਟਲੀ, ਪਰ ਜਿਵੇਂ ਸਿੱਖ ਸਟਰਗਲ ਦੇ ਨਾਲ ਰਿਲੇਟ ਕਰਕੇ ਸਾਰੀ ਸਿਚੁਏਸ਼ਨ ਨੂੰ ਦੇਖ ਰਹੇ ਹਾਂ, ਹਾਲਾਂਕਿ ਤੁਸੀਂ ਜ਼ਿਕਰ ਕੀਤਾ ਵੀ ਜਿਹੜੀ ਸਿਚੁਏਸ਼ਨ ਆ ਉਹ ਡਿਫਰੈਂਟ ਆ। ਅਫਗਾਨਿਸਤਾਨ ਦੇ ਵਿੱਚ ਅਮਰੀਕਾ ਸੀ, ਤੁਸੀਂ ਆਇਡੈਂਟੀਫਾਈ ਵੀ ਕਰ ਲੈਂਦੇ ਹੋ ਵੀ ਕੌਣ ਅਮਰੀਕਨ ਆ ਤੇ ਕੌਣ ਅਫਗਾਨੀ ਆ। ਸਾਡੇ ਪਾਰਟ ਦੇ ਵਿੱਚ ਇਹ ਜਿਹੜੀ ਆਇਡੈਂਟੀਫਿਕੇਸ਼ਨ ਹੈ ਉਹ ਉਵੇਂ ਨਹੀਂ ਹੁੰਦੀ, ਮਿਲਗੋਬਾ ਜਿਹਾ ਹੁੰਦਾ। ਫਿਰ ਜਿਹੜਾ ਸਾਰਾ ਇੱਕ ਕਲਚਰ ਕ੍ਰੀਏਟ ਕੀਤਾ ਜਾਂਦਾ, ਉਹਦੇ ਥੱਲੇ ਬਹੁਤ ਚੀਜ਼ਾਂ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ, ਜਾਂ ਜਿਹੜੀਆਂ ਨਜ਼ਰ ਆਉਂਦੀਆਂ ਵੀ ਨੇ ਉਹ ਵੀ ਤੁਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਦੇ 'ਤੇ ਐਕਟ ਕਰਨ ਤੋਂ ਕਤਰਾਉਂਦੇ ਹੋ। ਤੁਹਾਨੂੰ ਬਿਜ਼ਨਸ ਕਰ ਲਓ ਜੀ, ਐਂ ਕਰ ਲਓ ਜੀ, ਆਜ਼ਾਦੀ ਹੈ ਜੀ, ਕਾਫੀ ਗੱਲਾਂ ਨੇ ਜਿਹੜੀਆਂ ਉਹ ਨਹੀਂ ਹੁੰਦੀਆਂ। ਪਰ ਇੱਥੇ ਇਹ ਜ਼ਰੂਰ ਇੱਥੇ ਇੱਕ ਸਵਾਲ ਬਣਦਾ ਵੀ ਕਮਜ਼ੋਰੀ ਕੀ ਰਹੀ ਹੈ ਸਾਡੇ ਪਾਰਟ ਦੇ ਉੱਤੋਂ, ਜੇ ਅਸੀਂ ਆਪਣਾ ਇੱਕ ਐਨਾਲਿਸਿਸ ਕਰਨਾ ਹੋਵੇ ਆਪਣੀ ਕੌਮ ਦਾ ਜਾਂ ਆਪਣੇ ਲੋਕਾਂ ਦਾ, ਵੀ ਸਾਡੀ ਕਮਜ਼ੋਰੀ ਕਿੱਥੇ ਰਹੀ ਹੈ ਕਿ ਅਸੀਂ ਇਹਨੂੰ ਅੱਗੇ ਉਸ ਹਿਸਾਬ ਨਾਲ ਨਹੀਂ ਵਧਾ ਸਕੇ ਜਿਵੇਂ ਵਧਣਾ ਚਾਹੀਦਾ ਸੀ। ਦੇਖੋ, ਉਹਦੇ 'ਚ ਵਕਤ ਦੀ ਜਿਹੜੀ ਆ ਲਿਮਿਟੇਸ਼ਨ ਹੈ। ਹਾਲਾਂਕਿ ਹਿਸਟੋਰੀਕਲ ਕੰਟੈਕਸਟ ਗੱਲ ਕਰਨੀ ਹੋਏ ਤਾਂ ਫਿਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਉਸ ਖਿੱਤੇ ਦੇ ਵਿੱਚ 4000 ਸਾਲ ਤੋਂ ਬ੍ਰਾਹਮਣਵਾਦ ਜਿਹਨੂੰ ਕਿਹਾ ਜਾਂਦਾ, ਉਸ ਆਈਡੀਓਲੋਜੀ ਨੇ ਡੋਮੀਨੇਟ ਕੀਤਾ। ਉਸ ਦੇ ਵਿੱਚ ਇੱਕ ਵੱਡਾ ਹਿੱਸਾ ਸ਼ੂਦਰ ਬਣਾਇਆ ਹੋਇਆ ਸੀ। ਸਿੱਖ ਮਜ਼ਹਬ ਜਿਸ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਏਕ ਪਿਤਾ ਏਕਸ ਕੇ ਹਮ ਬਾਰਕ ਦਾ ਮੈਸੇਜ ਦਿੱਤਾ ਹੈ, ਐਮਪਾਵਰਮੈਂਟ ਟੂ ਦਾ ਲੋਲੀਐਸਟ ਆਫ ਦਾ ਲੋਲੀ, ਨੀਚਾਂ ਅੰਦਰ ਨੀਚ ਜਾਤ, ਜਿਹੜਾ ਗੁਰੂ ਸਾਹਿਬ ਦਾ ਫਰਮਾਨ ਹੈ ਉਹ ਦਿੱਤਾ ਹੈ। ਸੋ ਇਹ ਇੱਕ ਰੈਵੋਲੂਸ਼ਨ ਦੀ ਬਿਗਨਿੰਗ ਸੀ, ਜਿਹੜੀ ਇੱਕ ਆਪਣੀ ਅਡਰੀ ਹੋਂਦ ਲਈ ਤਾਂ ਸੀ, ਲੇਕਿਨ ਉਹਦਾ ਆਧਾਰ ਬ੍ਰਾਹਮਣਵਾਦ ਨੂੰ ਚੈਲੰਜ ਕਰਨਾ ਸੀ, ਉਹਨਾਂ ਦੀ ਆਈਡੀਓਲੋਜੀ ਨੂੰ ਇੱਕ ਇਕੁਆਲੀਟੇਰੀਅਨ ਸੁਸਾਇਟੀ ਨੂੰ ਬਣਾਉਣਾ ਸੀ। ਪਰ ਜ਼ਾਹਿਰ ਹੈ ਲੋਕ ਕਿੱਥੋਂ ਆਣੇ ਸੀ, ਉਹਦੇ 'ਚ ਕਿੱਥੋਂ ਆਏ, ਜਾਂ ਗੁਰੂ ਨਾਨਕ ਸਾਹਿਬ ਦੇ ਇਨੀਸ਼ੀਅਲ ਫਾਲੋਅਰਸ 'ਚੋਂ ਕੌਣ ਲੋਕ ਸੀ ਜਿਹੜੇ ਫਾਲੋਅਰਸ ਸੀ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਲਗਭਗ 550-600 ਸਾਲ ਪਹਿਲਾਂ ਇਸਲਾਮ ਉਹ ਸਬ ਕੰਟੀਨੈਂਟ ਦੇ ਵਿੱਚ ਆ ਚੁੱਕਾ ਸੀ। ਸਮੁੰਦਰ ਰਾਹੀਂ ਕੇਰਲਾ ਮਾਲਾਬਾਰ 'ਚ ਆਇਆ, ਮੁਹੰਮਦ ਬਿਨ ਕਾਸਿਮ ਮੁਲਤਾਨ ਔਰ ਸਿੰਧ 'ਚ ਆਇਆ, ਔਰ 10ਵੀਂ ਸਦੀ ਐਂਡ ਤੱਕ ਪਹੁੰਚਦੇ ਆ ਜਿਹੜਾ ਉਹ ਮਹਿਮੂਦ ਗਜ਼ਨਵੀ ਔਰ ਉਹਨਾਂ ਦੀ ਆਮਦ ਹੋ ਜਾਂਦੀ ਹੈ, ਔਰ ਆਲਰੇਡੀ ਉਹਨਾਂ ਦਾ ਸੀ। ਸੋ ਜਿਹੜਾ ਇੱਕ ਵਾਰ ਇਸਲਾਮਿਕ ਦਾਇਰੇ 'ਚ ਚਲਾ ਗਿਆ, ਮੁਸਲਮਾਨ ਹੋ ਗਿਆ, ਉਹ ਤਾਂ ਵਾਪਸ ਮੁੜਦਾ ਨਹੀਂ ਸੀ। ਉਹਦੇ ਲਈ ਬੇਸ਼ੱਕ ਉਹ ਹਮਦਰਦ ਦੋਸਤ ਜਾਂ ਸਪੋਰਟਰ ਹੈ, ਲੇਕਿਨ ਜੇ ਵੱਡੇ ਪੈਮਾਨੇ ਤੇ ਕਹਿਣਾ ਹੋਏ ਤਾਂ ਕੋਈ ਉਹਨਾਂ 'ਚੋਂ ਤਾਂ ਸਿੱਖੀ ਚਾਹਣਾ ਨਹੀਂ ਸੀ। ਹੁਣ ਸਿੱਖੀ 'ਚ ਕਾਡਰ ਕਿੱਥੋਂ ਆਇਆ, ਜਿਹੜੇ ਆਲਰੇਡੀ 3-4 ਸਾਲ ਤੋਂ ਬ੍ਰਾਹਮਣਿਕਲ ਸਿਸਟਮ ਦੇ ਵਿੱਚ, ਉਹਨਾਂ 'ਚੋਂ ਵੀ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ, ਥੋੜੇ ਬਹੁਤ ਅਪਰ ਕਾਸਟ ਦਾ ਹਿੱਸਾ ਰਹੇ। ਹੁਣ ਤੁਸੀਂ ਜਦੋਂ ਕਲਚਰਲ ਤੌਰ ਤੇ ਦੇਖਦੇ ਹੋ, ਹੁਣ ਅੱਜ ਵੀ ਤੁਸੀਂ ਸਬ ਕੰਟੀਨੈਂਟ ਦੇ ਮੁਸਲਮਾਨ ਦੇਖੋ, ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ, ਤੁਸੀਂ ਸਾਊਦੀ ਅਰੇਬੀਆ ਦੀ ਤਹਿਜ਼ੀਬ ਦੇਖੋਗੇ, ਈਰਾਨ, ਤੁਹਾਨੂੰ ਕਲਚਰਲੀ ਕਿੰਨੀਆਂ ਚੀਜ਼ਾਂ ਵੱਖਰੀਆਂ ਨਜ਼ਰ ਆਉਣਗੀਆਂ, ਭਾਵੇਂ ਮਜ਼ਹਬ ਇੱਕੋ ਹੀ ਹੈ। ਸੋ ਇਹ ਜਿਹੜੀ ਕਈ ਵਾਰੀ ਕਲਚਰ ਦੀ ਜਾਂ ਤਹਿਜ਼ੀਬ ਦੀ ਡੋਮੀਨੈਂਸ ਹੁੰਦੀ ਹੈ, ਇਸ ਨੂੰ ਵਕਤ ਲੱਗਦਾ ਹੈ ਆਪਣੀ ਆਈਡੈਂਟਿਟੀ ਦੇ ਲਈ। ਹਾਲਾਂ ਗੁਰੂ ਨਾਨਕ ਸਾਹਿਬ ਦੀ ਸ਼ੁਰੂਆਤ ਤੋਂ ਬਾਅਦ 230 ਸਾਲ ਲੱਗਦੇ ਨੇ, 10ਵੇਂ ਪਾਤਸ਼ਾਹ ਜਦੋਂ 5 ਕਕਾਰੀ ਰੂਪ ਦਾ ਖਾਲਸਾ ਦਿੰਦੇ ਨੇ, ਬਹੁਤ ਕੁਝ ਖਤਮ ਕਰ ਦਿੱਤਾ ਗਿਆ ਜਿਹੜਾ ਉਸ ਬ੍ਰਾਹਮਣ ਜਾਂ ਹਿੰਦੂ ਕਲਚਰ ਦੇ ਰਾਹੀਂ ਵਿੱਚ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਦਾ ਫਰਮਾਨ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਖਾਲਸਾ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਇੱਕ ਬਰਾਬਰ। ਲੇਕਿਨ ਤੁਸੀਂ ਇਹਦੇ ਬਾਵਜੂਦ ਦੇਖੋਗੇ ਕਿ ਜਿਹੜੀ ਜ਼ਾਤ ਪਾਤ ਦੀ ਲਾਨਤ ਹੈ, ਅਸੀਂ 5 ਸਦੀਆਂ ਬਾਅਦ ਵੀ ਉਸ ਤੋਂ ਖਹਿੜਾ ਨਹੀਂ ਛੁਡਾ ਸਕੇ। ਔਰ ਇਸੇ ਤਰ੍ਹਾਂ ਕਿਉਂਕਿ ਫਿਰ ਜਦੋਂ ਦਿੱਲੀ ਸਟੇਟ ਦੇ ਨਾਲ ਚੈਲੰਜ ਦੀ ਲੜਾਈ ਸ਼ੁਰੂ ਹੁੰਦੀ ਹੈ, ਤੇ ਜ਼ਾਹਿਰ ਹੈ ਕਿ ਸਿੱਖ ਜਿਹੜੇ ਆਪਣੀ ਇੱਕ ਡਿਫਰੈਂਟ ਫਾਰਮ 'ਚ ਆ ਚੁੱਕੇ ਸੀ, ਉਹ ਵੀ ਉਵੇਂ ਹੀ ਆਪਣੇ ਆਪ ਨੂੰ ਸਲੇਵ ਸਮਝਦੇ ਸੀ ਜਿਵੇਂ ਕਿ ਮੈਜੋਰਿਟੀ ਹਿੰਦੂ ਸਮਝਦੇ ਸੀ। ਸੋ ਜਿਹਦੇ ਖਿਲਾਫ ਅਸੀਂ ਲੜ ਰਹੇ ਸੀ, ਹੁਣ ਹਿੰਦੂ ਜਿਹੜਾ ਉਸ ਪੀਰੀਅਡ ਦੇ ਵਿੱਚ ਉਹ ਤੁਹਾਡੀ ਇੱਕ ਸਪਲਾਈ ਲਾਈਨ ਵੀ ਹੈ। ਸਪਲਾਈ ਲਾਈਨ ਇਵੇਂ ਹੈ ਕਿ ਜੇ ਸਿੱਖ ਸ਼ਹੀਦ ਹੋ ਜਾਂਦੇ ਨੇ, ਜੰਗ ਕਰ ਰਹੇ ਨੇ, ਘੱਲੂਕਾਰੇ ਹੋ ਰਹੇ ਨੇ, ਤੇ ਤੁਹਾਡਾ ਕਾਡਰ ਕਿੱਥੋਂ ਆ ਰਿਹਾ? ਉਹਨਾਂ ਚੋਂ ਹੀ ਜਿਹੜੇ ਪਹਿਲੀ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਸੀ, ਸਿੱਖੀ ਨਾਲ ਜੁੜਦੇ ਸੀ, ਅੰਮ੍ਰਿਤ ਛਕ ਕੇ ਸਿੱਖ ਬਣਦੇ ਸੀ। ਸੋ ਉਹ ਜਿਹੜੇ ਪ੍ਰਭਾਵ ਨੇ ਕਿਤੇ ਨਾ ਕਿਤੇ ਰਹੇ, ਔਰ ਇਸ ਪੀਰੀਅਡ 'ਚ ਹਿੰਦੂ ਨੇ ਆਪਣੀ ਹੌਸਟਿਲਿਟੀ ਵੀ ਨਹੀਂ ਦਿਖਾਈ। ਜਿਹੜਾ ਪਾਰਟ ਮੈਂ ਸਮਝਦਾ ਵੀ ਸਿੱਖ ਜਿਸ ਭੁਲੇਖੇ 'ਚ ਮਾਰੇ ਗਏ, ਕਿਉਂਕਿ ਉਹ ਜਾਂ ਤਾਂ ਕੋ ਸਲੇਵ ਸੀ ਸਾਡੇ ਨਾਲ, ਤੇ ਜਦੋਂ ਅਸੀਂ ਲੜਨ ਲੱਗ ਗਏ
ਸਾਡੇ ਕੋਲ ਪੋਲੀਟੀਕਲ ਪਾਵਰ ਆਈ ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ, ਇਹ ਆ ਕੇ ਬਰਾਬਰ ਦੇ ਇਹਨਾਂ ਨੂੰ ਅਸੀਂ ਸਿਰ ਤੇ ਬਿਠਾ ਲਿਆ। ਧਿਆਨ ਸਿੰਘ, ਗੁਲਾਬ ਸਿੰਘ ਪ੍ਰਾਈਮ ਮਿਨਿਸਟਰ ਦੂਜੇ, ਔਰ ਲਾਲ ਸਿੰਘ, ਤੇਜ ਸਿੰਘ, ਉਦੋਂ ਵੀ ਅਸੀਂ ਇਹਨਾਂ ਦਾ ਅਸਲ ਚਿਹਰਾ ਨਹੀਂ ਦੇਖਿਆ। ਔਰ ਜਦੋਂ 47 ਚ ਦੇਖੋ, ਇਹਨਾਂ 5 ਸਦੀਆਂ ਚ ਪਹਿਲੀ ਵਾਰ ਹਿੰਦੂ ਦੇ ਕੋਲ ਪੋਲੀਟੀਕਲ ਪਾਵਰ ਆਈ ਜੀ। ਔਰ ਸਾਡੀ ਲੀਡਰਸ਼ਿਪ ਇਹ ਦੇਖ ਨਹੀਂ ਸਕੀ ਕਿ ਵੀ ਜਦੋਂ ਜਿਸ ਹਿੰਦੂ ਨੂੰ ਅਸੀਂ ਦੇਖਿਆ ਜਿਹੜਾ ਸਾਡੇ ਨਾਲ ਜਿਵੇਂ ਡੀਲ ਕਰਦਾ ਹੈ, ਜਿੱਦਣ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਏਗੀ ਉਹ ਹਿੰਦੂ ਨਹੀਂ ਹੋਏਗਾ। ਔਰ ਇਹੀ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਰ ਸੋਭਾ ਸਿੰਘ ਖੁਸ਼ਵੰਤ ਸਿੰਘ ਦੇ ਬਾਪ ਨੂੰ ਕਹੀ, ਜਿਹੜੀ ਸਰਦਾਰ ਕਪੂਰ ਸਿੰਘ ਹੋਰਾਂ ਨੇ ਆਪਣੀ ਆਟੋਬਾਇਓਗ੍ਰਾਫੀ ਸਾਚੀ ਸਾਖੀ 'ਚ ਲਿਖੀ ਹੈ ਇਹਨਾਂ ਲਫ਼ਜ਼ਾਂ 'ਚ। ਉਹਨਾਂ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, they have seen Hindus as the co-slaves, but when they will see them as the rulers, they will see their true face, when Hindus will be the masters and Sikhs will be the slaves. ਜੇ ਸਿੱਖਾਂ ਨੇ ਅਜੇ ਤੱਕ ਸਹਿ ਗੁਲਾਮ ਦੇਖਿਆ, ਜਦੋਂ ਇਹਨਾਂ ਦੇ ਕੋਲ ਪਾਵਰ ਆਈ ਇਹ ਮਾਸਟਰ ਹੋਣਗੇ, ਸਿੱਖ ਗੁਲਾਮ ਹੋਣਗੇ। ਹੁਣ ਤੁਸੀਂ ਜਦੋਂ 47 ਤੋਂ ਬਾਅਦ ਦਾ ਵਰਤਾਰਾ ਦੇਖਦੇ ਹੋ ਤੇ ਉਸ ਤੋਂ ਪਿਛਲੀਆਂ ਤੁਸੀਂ 5 ਸਦੀਆਂ 'ਚ ਚਲੇ ਜਾਓ ਤੇ ਤੁਹਾਨੂੰ ਲੱਗੇਗਾ ਵੀ ਬੇਸ਼ੱਕ ਕੰਸਪੀਰੇਸੀ ਤਾਂ ਇਹਨਾਂ ਦੀ ਰਹੀ। ਉਹ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ, ਉਹ ਚੰਦੂ ਹੋਏ, ਸੁੱਚਾਨੰਦ ਹੋਏ, ਲਖਪਤ ਰਾਏ ਹੋਏ, ਲੇਕਿਨ ਵਾਸਟ ਮਾਸਿਸ 'ਚੋਂ ਕੁਝ ਇਸ ਕਿਸਮ ਦਾ ਨਹੀਂ ਨਜ਼ਰ ਆਇਆ। ਔਰ ਇਹੀ ਕਾਰਨ ਹੈ ਕਿ ਜਦੋਂ ਜੂਨ ਦੇ ਪਹਿਲੇ ਹਫਤੇ 1984 'ਚ ਹਮਲਾ ਹੁੰਦਾ ਹੈ, ਅਫਜ਼ਲ ਅਹਿਸਨ ਰੰਧਾਵਾ ਸਰਹੱਦ ਦੇ ਦੂਜੇ ਪਾਸੇ ਬੈਠੇ 9 ਜੂਨ ਨੂੰ ਆਪਣੀ ਨਜ਼ਮ ਨਵਾਂ ਘੱਲੂਕਾਰਾ ਲਿਖਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਮੈਂ ਸਮਝਦਾ ਵੀ ਇਹ ਹੁਣ ਇਸ ਸਾਰੇ ਚੋਂ ਪਿਛਲੇ 36-37 ਸਾਲ 'ਚ ਕਾਫੀ ਜਿਹੜਾ ਉਹ ਸਾਰੇ ਦਾ ਨਿਖਾਰ ਆ ਰਿਹਾ, ਕਿਉਂਕਿ ਜਿਨ੍ਹਾਂ ਨਾਲ ਅਸੀਂ 18ਵੀਂ ਸਦੀ 'ਚ ਲੜੇ ਉੱਥੇ ਤਾਂ ਅਸੀਂ ਬਿਲਕੁਲ ਕਲੀਅਰਲੀ ਚਿਜ਼ਲ ਆਊਟ ਹੋਏ ਕਿ ਜ਼ੁਲਮ ਦੇ ਖਿਲਾਫ ਹੈ। ਇੱਥੇ ਸਾਡੀ ਲੜਾਈ ਇਕੱਲੀ ਦਿੱਲੀ ਸਰਕਾਰ ਨਾਲ ਨਹੀਂ ਹੈ, ਇਹ ਜਿਹੜਾ ਸਹਿ ਕਲਚਰ ਦੇ ਥੱਲੇ ਜਿਹੜੇ ਵਿੱਚ ਵੜਿਆ ਹੋਇਆ ਸਾਰਾ ਸਿਸਟਮ ਹੈ, ਉਹਨਾਂ ਦੇ ਤਿਉਹਾਰਾਂ ਦਾ ਕੀ ਇੰਪੈਕਟ ਹੈ, ਉਹਨਾਂ ਦੇ ਨਾਲ ਜਿਹੜੇ ਵਿਆਹ ਸ਼ਾਦੀਆਂ ਵਿੱਚ ਹੁੰਦੀਆਂ ਰਹੀਆਂ ਉਹਨਾਂ ਦੇ ਕੀ ਇੰਪੈਕਟ ਨੇ। ਸੋ ਮੈਂ ਸਮਝਦਾ ਵੀ ਅਸੀਂ ਪਿੱਠ ਸਾਡੀ ਇਹਨਾਂ ਵੱਲ ਰਹੀ, ਉਹ ਤਰਾਸ਼ੀ ਨਹੀਂ ਸੀ ਗਈ, ਹੁਣ ਚਿਜ਼ਲ ਆਊਟ ਹੋ ਰਹੀ ਹੈ ਚੰਗੀ ਤਰ੍ਹਾਂ। ਔਰ ਵਕਤ ਲੱਗਦਾ ਹਮੇਸ਼ਾ ਹੀ, ਲੇਕਿਨ ਇੱਕ ਗੱਲ ਜਿਹੜੀ ਹੈ ਜੇ ਹੁਣ ਦੇ ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਵੀ ਦੇਖੀਏ ਕਿ ਵੀ ਜਿਨ੍ਹਾਂ ਨੂੰ ਪਹਿਲਾਂ ਸਾਡੀ ਮਜ਼ਹਬੀ ਗੱਲ, ਸਾਡੀ ਸਿਆਸੀ ਪਾਵਰ ਦੀ ਗੱਲ ਸਮਝ ਨਹੀਂ ਸੀ ਆ ਰਹੀ, ਉਹਨਾਂ ਨੂੰ ਇਸ ਇਕਨੋਮਿਕਲ ਜੈਨੋਸਾਈਡ ਦਾ ਜਿਹੜਾ ਰਿਪਰੈਜ਼ੈਂਟੇਟਿਵ ਵਿਦਨ ਖੇਤੀ ਕਾਨੂੰਨ ਨੇ, ਸ਼ਾਇਦ ਇਹਨਾਂ ਰਾਹੀਂ ਇਹ ਗੱਲ ਸਮਝ ਆ ਜਾਏਗੀ। ਜੀ ਡਾਕਟਰ ਸਾਹਿਬ, ਬਿਲਕੁਲ ਇਸੇ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਦੁਬਾਰਾ ਇੱਥੋਂ ਹੀ ਗੱਲਬਾਤ ਅੱਗੇ ਤੋਰਦੇ ਹਾਂ।